ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਲੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਸਿੰਘ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਜਿਹੜੀਆਂ ਆ ਸਾਂਝੀਆਂ ਕਰ ਰਹੇ ਆ, ਉਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਵਾਈਟ ਹਾਊਸ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਜਾ ਰਹੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਜੋ ਬਾਈਡਨ ਹੁਣਾਂ ਨੇ ਇਹ ਕਿਹਾ ਆ ਵੀ ਮੇਰੀ ਮੀਟਿੰਗ ਦਾ ਇਹ ਮੇਨ ਮਕਸਦ ਇਹ ਆ ਵੀ ਜਿਹੜੀ ਸਮੂਥ ਟ੍ਰਾਂਜੀਸ਼ਨ ਆਫ ਪਾਵਰ ਅਗਲੇ ਸਾਲ ਜੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਸ਼ੁਰੂ ਕਰਨੀ ਆ ਜਨਵਰੀ 20 ਨੂੰ, ਉਹ ਬਿਲਕੁਲ ਸਮੂਥ ਰਹੇ ਜਦੋਂ ਬਾਈਡਨ ਹੁਣੀ ਛੱਡ ਕੇ ਜਾਣਗੇ। ਸੈਨੇਟਰ ਜੌਨ ਥੂਨੇ ਹੁਣਾਂ ਨੇ ਸੈਨੇਟ ਲੀਡਰਸ਼ਿਪ ਦੀ ਰੇਸ ਜਿਹੜੀ ਆ ਉਹ ਜਿੱਤ ਲਈ ਹੈਗੀ ਆ। ਮਿਚ ਮਕਾਨਲ ਹੁਣੀ ਜਿਹੜੇ ਆ ਉਹ ਐਜ਼ ਏ ਲੀਡਰ ਕੁਇਟ ਕਰ ਗਏ ਸੀ। ਉਹਨਾਂ ਨੇ ਕਿਹਾ ਵੀ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਉਹ ਵੀ ਕਾਫੀ ਬਾਈਡਨ ਹੁਣਾਂ ਬਜ਼ੁਰਗ ਹੋ ਗਿਆ ਸੀ। ਸੋ ਉਹਨਾਂ ਨੇ ਹੁਣ ਉਹ ਪੋਜੀਸ਼ਨ ਨੂੰ ਛੱਡ ਦਿੱਤਾ ਆ ਤੇ ਜੋ ਸੈਨੇਟਰ ਜੌਨ ਥੂਨੇ ਆ ਉਹਨਾਂ ਨੇ ਸੈਨੇਟ ਲੀਡਰਸ਼ਿਪ ਰੇਸ ਜਿੱਤ ਲਈ ਹੈਗੀ ਆ। ਜੀ ਬਿਲਕੁਲ, ਇਹ ਟਰੰਪ ਹੁਣਾਂ ਦੇ ਐਲਾਈ ਨੇ ਜਿਹੜੇ ਸੈਨੇਟ ਥਿਊਨ ਆ। ਸੋ US ਦੀ ਜਿਹੜੀ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਇਹਨਾਂ ਨੂੰ ਮੈਜੋਰਟੀ ਲੀਡਰ ਦੇ ਵਜੋਂ ਜਿਹੜਾ ਉਹ ਚੁਣਿਆ ਆ। ਜਦੋਂ ਤੁਸੀਂ ਦੱਸਿਆ ਵੀ ਮਿਚ ਮਕਾਨਲ ਇੱਕ ਟਾਈਮ ਦੇ ਉੱਤੇ ਜਦੋਂ ਰਿਪਬਲਿਕਨਸ ਦੀ ਮੈਜੋਰਟੀ ਸੀ, ਕਈ ਸਾਲ ਜਿਹੜੇ ਆ ਉਹ ਸੈਨੇਟ ਦੇ ਮੈਜੋਰਟੀ ਲੀਡਰ ਜਿਹੜੇ ਉਹ ਰਹੇ ਆ, ਉਹ ਐਸਟੈਬਲਿਸ਼ਮੈਂਟ ਨੂੰ ਇੱਕ ਹਿਸਾਬ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਤੇ ਟਰੰਪ ਹੁਣਾਂ ਦੇ ਨਾਲ ਵੀ ਉਹਨਾਂ ਦੇ ਸਿੰਘ ਜਿਹੜੇ ਉਹ ਫਸੇ ਰਹਿੰਦੇ ਸੀਗੇ। ਸੋ ਹੁਣ ਉਹਨਾਂ ਦੇ ਨਜ਼ਦੀਕੀ ਜਿਹੜੇ ਜਿੱਤੇ ਨੇ 63 ਸਾਲਾਂ ਨੇ ਤੇ ਸਾਊਥ ਡਕੋਟਾ ਤੋਂ ਸੈਨੇਟਰ ਨੇ 2005 ਤੋਂ ਜੌਨ ਥਰੂਨ ਤੇ ਉਹਨਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਆ ਮੋਹਰੇ ਲੀਡਰਸ਼ਿਪ ਦੇ ਵਿੱਚ ਲਿਆਂਦਾ ਗਿਆ ਹੈਗਾ ਆ। ਸੋ ਇਹਦੇ ਨਾਲ ਕਿਤੇ ਨਾ ਕਿਤੇ ਰਿਕ ਸਕਾਟ ਹੁਣਾਂ ਦਾ ਵੀ ਪਹਿਲਾਂ ਜਿਹੜਾ ਉਹ ਨਾਮ ਆ ਰਿਹਾ ਸੀਗਾ, ਜਿਹੜੇ ਫਲੋਰੀਡਾ ਦੇ ਇਸ ਵਾਰ ਜਿੱਤੇ ਸੀਗੇ। ਸੋ ਪਰ ਇਹ ਆ ਵੀ ਇਹਨਾਂ ਨੂੰ ਜਿਹੜੀ ਇਸ ਦੇ ਵਿੱਚ ਜਗ੍ਹਾ ਮਿਲੇਗੀ। ਬਾਕੀ ਜਿਹੜੀ ਟ੍ਰਾਂਜੀਸ਼ਨ ਆਫ ਪਾਵਰ ਨੂੰ ਲੈ ਕੇ ਹਰਜੋਤ ਸਿੰਘ ਜੀ, ਜੇ ਸੈਨੇਟ ਰੇਸ ਦੀ ਗੱਲ ਕਰਦੇ ਜਾਈਏ ਤਾਂ ਰਿਪਬਲਿਕਨ ਹੁਣ ਸਿਰਫ ਜਿਹੜੀ ਹਾਊਸ ਦੀ ਰੇਸ ਦੀ ਗੱਲ ਕਰਦੇ ਜਾਈਏ, ਸਿਰਫ 2 ਸੀਟਾਂ ਦੂਰ ਨੇ। 216 ਸੀਟਾਂ ਆਲਰੇਡੀ ਰਿਪਬਲਿਕਨ ਜਿਹੜੇ ਜਿੱਤ ਚੁੱਕੇ ਨੇ, 7 ਸੀਟਾਂ ਉਹਨਾਂ ਨੇ ਫਲਿਪ ਕੀਤੀਆਂ ਆ। 208 ਜਿਹੜੀਆਂ ਉਹ ਡੈਮੋਕ੍ਰੇਟ ਜਿੱਤ ਚੁੱਕੇ, 6 ਸੀਟਾਂ ਉਹਨਾਂ ਨੇ ਫਲਿਪ ਕੀਤੀਆਂ। ਸੋ ਇਸ ਵਾਰ ਵੀ ਹਾਊਸ ਬਹੁਤ ਹੀ ਜ਼ਿਆਦਾ ਜਿਹੜਾ ਉਹ ਕਲੋਜ਼ ਮਾਰਜਨ ਦੇ ਨਾਲ ਹੀ ਜਿਹੜਾ ਉਹ ਰਹਿਣ ਵਾਲਾ ਹੈ। ਮੋਸਟ ਪ੍ਰੋਬਬਲੀ ਜਿਹੜੇ ਰਿਪਬਲਿਕਨਸ ਆ ਉਹਨਾਂ ਦੀ ਇਸ ਦੇ ਵਿੱਚ ਜਿਹੜੀ ਜਿੱਤ ਹੋਊਗੀ, ਮੈਜੋਰਟੀ ਇਸ ਦੇ ਵਿੱਚ ਹਾਸਲ ਕਰ ਪਾਉਣਗੇ। ਜਿਹੜੀ ਸੈਨੇਟ ਆ ਉਸ ਦੇ ਵਿੱਚ ਆਸਾਨੀ ਦੇ ਨਾਲ ਰਿਪਬਲਿਕਨਸ ਆ 3 ਸੀਟਾਂ ਫਲਿਪ ਕਰਕੇ ਜਿਹੜੀ ਉਹਨਾਂ ਨੇ ਤਕਰੀਬਨ ਜਿਹੜੀਆਂ 53 ਜਿਹੜੀਆਂ ਸੀਟਾਂ ਆ ਉਹ ਜਿੱਤ ਲਈਆਂ ਆ ਤੇ 47 ਦੇ ਉੱਤੇ ਜਿਹੜੇ ਡੈਮੋਕ੍ਰੇਟ ਜਿਹੜੇ ਉਹ ਹੈਗੇ ਨੇ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਕਰੰਟ ਤੇ ਇਨਕਮਿੰਗ ਹਾਊਸ ਵਾਈਟ ਹਾਊਸ ਦੇ ਜਿਹੜੇ ਚੀਫ ਆਫ ਸਟਾਫ ਆ ਉਹ ਮੀਟਿੰਗ ਦੇ ਵਿੱਚ ਲੱਗੇ ਆ। ਮੌਜੂਦਾ ਵਾਈਟ ਹਾਊਸ ਦੇ ਚੀਫ ਆਫ ਸਟਾਫ ਜੈਫ ਜ਼ੀਐਂਟਸ ਤੇ ਇਨਕਮਿੰਗ ਜਿਹੜੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਜਿਹੜੀ ਸੂਜ਼ੀ ਵਾਈਲਜ਼ ਆ ਉਹ ਆਪਸ ਦੇ ਵਿੱਚ ਕਹਿੰਦੇ ਮੁਲਾਕਾਤ ਜਿਹੜੀ ਉਹ ਕਰ ਰਹੇ ਆ। ਸੋ ਟਰੰਪ ਹੁਣਾਂ ਨੇ ਆਪਣੇ ਜਿਹੜੇ ਟੌਪ ਦੇ ਕੈਂਪਨ ਐਡਵਾਈਜ਼ਰਸ ਆ ਉਹਨਾਂ ਨੂੰ ਵਾਈਟ ਹਾਊਸ ਦੇ ਸੀਨੀਅਰ ਸਟਾਫ ਦੇ ਵਿੱਚ ਜਿਹੜੀ ਜਗ੍ਹਾ ਜਿਹੜੀ ਇਸ ਦੇ ਵਿੱਚ
ਦਿੱਤੀ ਹੈਗੀ ਆ। ਸੋ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦਿਨ ਬ ਦਿਨ ਬਦਲ ਰਹੇ ਆ। ਟਰੰਪ ਹੁਣੀ ਲਗਾਤਾਰ ਵੀਡੀਓ ਮੈਸੇजेस ਜਿਹੜੇ ਉਹ ਪਾ ਕੇ ਆਪਣੀ ਜਿਹੜੀ ਕਿਹੜੀ ਪਾਲਿਸੀ ਆ, ਕਿਹਨੂੰ ਪਿਕ ਕਰ ਰਹੇ ਆ, ਉਹ ਸਾਰਾ ਕੁਝ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ। ਸੋ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ, ਓਵਲ ਆਫਿਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ। ਪਿਛਲੀ ਵਾਰ ਡੋਨਲਡ ਟਰੰਪ ਹੁਣਾਂ ਨੇ ਜਿਹੜੀ ਆਉਣ ਤੋਂ ਨਾ ਕਰ ਦਿੱਤੀ ਸੀ, ਉਹ ਆਏ ਨਹੀਂ ਸੀਗੇ। ਜਦ ਟ੍ਰਾਂਜੀਸ਼ਨ ਆਫ ਪਾਵਰ ਹੋਣੀ ਸੀ, ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਟਰੰਪ ਹੁਣੀ ਜਿਹੜੇ ਉਹ ਗਾਇਬ ਰਹੇ ਸੀ। ਕਈ ਉਹਨਾਂ ਨੂੰ ਸੋਰ ਲੂਜ਼ਰ ਉਸ ਟਾਈਮ ਦੇ ਉੱਤੇ ਆਖਦੇ ਸੀਗੇ, ਪਰ ਇਸ ਵਾਰ ਬਾਈਡਨ ਹੁਣੀ ਇਹ ਜਿਹੜੀ ਚੀਜ਼ ਕਰ ਰਹੇ ਆ ਵੀ ਜਿਹੜਾ ਪੁਰਾਣਾ ਚੱਲਦਾ ਆ ਰਿਹਾ ਰਵਾਇਤੀ ਤੌਰ ਦੇ ਉੱਤੇ ਟ੍ਰਾਂਜੀਸ਼ਨ ਜਦੋਂ ਹੁੰਦੀ ਹੈ, ਇੱਕ ਪ੍ਰੈਜ਼ੀਡੈਂਟ ਜਾਂਦਾ ਤੇ ਦੂਸਰਾ ਆਉਂਦਾ ਆ, ਤਾਂ ਉਸ ਮੌਕੇ ਜਿਹੜਾ ਆ ਉਹ ਉੱਥੇ ਜਿਹੜਾ ਕਹਿੰਦੇ ਵੀ ਆਉਣਗੇ। ਸੋ ਮੁਲਾਕਾਤ ਇਹਨਾਂ ਦੀ ਹੋਈ ਆ। ਇੱਥੋਂ ਤੱਕ ਕਿ ਜਦ ਬਰਾਕ ਓਬਾਮਾ ਵੀ ਸੱਤਾ ਚੋਂ ਨਿਕਲੇ ਸੀ ਤੇ ਟਰੰਪ ਹੁਣੀ ਜਿੱਤੇ ਸੀ, ਉਦੋਂ ਵੀ ਬਰਾਕ ਓਬਾਮਾ ਉੱਥੇ ਉਹਨਾਂ ਦੀ ਟ੍ਰਾਂਜੀਸ਼ਨ ਤੇ ਸਹੁੰ ਚੁੱਕ ਸਮਾਗਮ ਦੇ ਵਿੱਚ ਪ੍ਰੈਜ਼ੈਂਟ ਸੀਗੇ। ਸੋ ਹੁਣ ਦੇਖਦੇ ਆ ਵੀ ਆਪਸ ਦੇ ਵਿੱਚ ਕਿੱਦਾਂ ਦੀ ਗੱਲ ਹੁੰਦੀ ਆ। ਕੈਂਪੇਨ ਟ੍ਰੇਲ ਦੇ ਉੱਤੇ ਹਰਜੋਤ ਸਿੰਘ ਜੀ ਟਰੰਪ ਹੁਣੀ ਕਹਿੰਦੇ ਰਹੇ ਵੀ ਜੋ ਬਾਈਡਨ ਦੇ ਉਲਟ ਮੈਂ ਸਪੈਸ਼ਲ ਇੱਕ ਕੌਂਸਲ ਲਾਉਣਾ ਆ, ਉਹ ਉਸ ਨੂੰ ਅੰਦਰ ਹੋਣਾ ਚਾਹੀਦਾ ਆ। ਸੋ ਦੇਖੋ ਕਿੱਦਾਂ ਦਾ ਮਾਹੌਲ ਉੱਥੇ ਆਪਸੀ ਮੁਲਾਕਾਤ ਦੇ ਵਿੱਚ ਰਹਿੰਦਾ ਹੈਗਾ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੁਣੀ ਬਾਰ-ਬਾਰ ਹਾਊਸ ਰਿਪਬਲਿਕਨਸ ਦੇ ਨਾਲ ਜਿਹੜੀ ਮੀਟਿੰਗ ਉਹਨਾਂ ਦੀ ਚੱਲ ਰਹੀ ਸੀ, ਉੱਤੇ ਜੋਕ ਕਰਦੇ ਰਹੇ ਐਲੋਨ ਮਸਕ ਦੇ ਉੱਤੇ। ਤੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, ਐਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਨੂੰ ਇਹਨਾਂ ਨੇ ਜਿਹੜਾ ਗਵਰਨਮੈਂਟ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ DOGE ਉਹ ਦਿੱਤੀ ਹੈਗੀ ਆ, ਤਾਂ ਕਿ ਜਿਹੜਾ ਗਵਰਨਮੈਂਟ ਦੇ ਵਿੱਚ ਵਾਧੂ ਖਰਚਾ ਆ ਉਹਨੂੰ ਕਿਸ ਤਰ੍ਹਾਂ ਘਟਾਇਆ ਜਾ ਸਕੇ, ਕਿਸ ਤਰ੍ਹਾਂ ਜਿਹੜੇ EMPLOYEES ਆ ਉਹਨਾਂ ਨੂੰ ਘੱਟ ਕੀਤਾ ਜਾ ਸਕੇ। ਸੋ ਇਸ ਸਾਰੀ ਮੀਟਿੰਗ ਦੇ ਦੌਰਾਨ ਐਲੋਨ ਮਸਕ ਨਹੀਂ ਬੋਲੇ ਕੁਝ ਵੀ, ਉਹਨਾਂ ਨੇ ਕੋਈ ਐਡਰੈਸ ਨਹੀਂ ਕੀਤਾ ਹੈਗਾ। ਜੋ ਹੈਗਸੇਥ ਨੂੰ ਡਿਫੈਂਸ ਸੈਕਟਰੀ ਬਣਾਇਆ ਗਿਆ ਹੈ, ਉਹਦੇ ਤੇ ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਅਲਾਈਜ਼ ਆ ਉਹ ਸਰਪ੍ਰਾਈਜ਼ ਆ ਤੇ ਖੁਸ਼ ਨਹੀਂ ਹੈਗੇ ਵੀ ਉਸ ਇਹ ਹਜੇ ਏਜ ਵੀ ਉਹਨਾਂ ਦੀ ਕੋਈ ਬਾਲੀ ਨਹੀਂ ਹੈਗੀ ਤੇ ਉਹ ਫੌਕਸ ਦੇ ਉੱਤੇ ਜਿਹੜਾ ਐਜ਼ ਏ ਜਰਨਲਿਸਟ ਕਹਿ ਸਕਦੇ ਜਾਂ ਐਜ਼ ਏ ਕਮੈਂਟੇਟਰ ਆਉਂਦੇ ਸੀ। ਹਾਲਾਂਕਿ ਮਿਲਟਰੀ ਦਾ ਐਕਸਪੀਰੀਅੰਸ ਜ਼ਰੂਰ ਉਹਨਾਂ ਦਾ ਹੈਗਾ ਆ। ਜੀ ਬਿਲਕੁਲ। ਸਾਰੇ ਹੀ ਜਾਣੇ ਜਿਹੜੇ ਕਹਿੰਦੇ ਵੀ ਇਹ ਆਫ ਗਾਰਡ ਜਿਹੜੇ ਉਹ ਹੋ ਗਏ ਜਦੋਂ ਹੈਗਸੈਥ ਦਾ ਜਿਹੜਾ ਨਾਮ ਆਇਆ। ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਹੂ ਦਾ ਡੈਸ਼ ਇਜ਼ ਦਿਸ ਗਾਏ। ਇੱਕ ਡਿਫੈਂਸ ਇੰਡਸਟਰੀ ਦਾ ਲੌਬਿਸਟ ਆ, ਉਹਨੇ ਜਿਹੜਾ ਉਹ ਕਿਹਾ ਆ ਤੇ ਕਹਿੰਦੇ ਵੀ ਜਿਹੜੇ ਡਿਫੈਂਸ ਦੇ ਸਕੱਤਰ ਹੋਣ ਦੇ ਲਈ ਡਿਫੈਂਸ ਦੀ ਪੂਰੀ ਜਿਹੜੀ ਆ ਉਹ ਗੱਲ ਨੂੰ ਪਤਾ ਹੋਣਾ ਉਹ ਬਹੁਤ ਜ਼ਰੂਰੀ ਆ। ਕਈ ਵਾਰੀ ਜਦੋਂ ਤੁਸੀਂ ਇੱਕ ਸ਼ਾਖਾ 'ਚ ਕੰਮ ਕਰਦੇ ਆ, ਉਹਦਾ ਬਾਰਾ ਤੁਹਾਨੂੰ ਇਨ ਐਂਡ ਆਊਟ ਹੁੰਦਾ ਆ। ਆਪਸ ਦੇ ਵਿੱਚ ਮਿਲਾ ਕੇ ਸਾਰਿਆਂ ਨੂੰ ਕਿੱਦਾਂ ਚਲਾਉਣਾ ਆ, ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ। ਕੋਵਿਡ ਦੇ ਦੌਰਾਨ ਟੀਕਿਆਂ ਨੂੰ ਲੈ ਕੇ ਵੀ ਜਿਹੜੀ ਆ ਫੌਜ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਅਟਕਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਸੀ। ਕਈ ਜਿਹੜੇ ਫੌਜੀ ਆ ਉਸ ਮੈਂਡੇਟਸ ਤੋਂ ਜਿਹੜੇ ਉਹ ਨਾਖੁਸ਼ ਵੀ ਰਹੇ ਸੀ। ਕਈਆਂ ਨੇ ਕੁਇਟ ਕੀਤਾ, ਕਈਆਂ ਨੂੰ ਜਿਹੜਾ ਉਹ ਚਾਰਜ ਤੋਂ ਲਾਇਆ ਵੀ ਜਿਹੜਾ ਹੋ ਗਿਆ ਸੀਗਾ। ਸੋ ਟਰੰਪ ਹੁਣਾਂ ਨੇ ਲਗਾਤਾਰ ਤੇਜ਼ੀ ਦੇ ਨਾਲ ਕੁਛ ਵੀਕ ਦੇ ਵਿੱਚ ਆਪਣੀ ਕੈਬਨਿਟ ਦੇ ਬਹੁਤ ਸਾਰੀਆਂ ਜਿਹੜੀਆਂ ਪੋਜੀਸ਼ਨਸ ਆ ਉਹਨਾਂ ਨੂੰ ਫਿਲ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਇਸ ਮੌਕੇ ਜਿਹੜੇ ਪਹਿਲਾ ਦਿਨ ਦੀ ਜਿਹੜੀ ਹਰਜੋਤ ਸਿੰਘ ਦੀ ਤਿਆਰੀ ਆ ਉਹ ਜੰਗੀ ਪੱਧਰ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਚੱਲ ਰਹੀ ਆ, ਜਿਹੜੀ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਦੇਖੀ ਗਈ ਹੈਗੀ ਆ। ਉਹਦੇ ਵਿੱਚ ਜਿਸ ਤਰੀਕੇ ਨਾਲ ਟਰੰਪ ਨੇ ਕਿਹਾ ਸੀ ਵੀ ਪਹਿਲੇ ਦਿਨ ਆਉਂਦੇ ਮੈਂ ਬਾਰਡਰ ਸੀਲ ਕਰ ਦੇਣੇ, ਬੰਦ ਕਰ ਦੇਣੇ ਆ ਤੇ ਇਮੀਗ੍ਰੈਂਟਸ ਆ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਮੁਲਕ ਚੋਂ ਜਿਹੜਾ ਬਾਹਰ ਮਾਸ ਡੈਪੋਟੇਸ਼ਨ ਜਿਹੜੀਆਂ ਕਰਨੀਆਂ ਸ਼ੁਰੂ ਕਰਨੀਆਂ ਆ। ਲੱਗਦਾ ਉਸ ਦੀਆਂ ਜਿਹੜੀਆਂ ਹਰਜੋਤ ਸਿੰਘ ਦੀ ਤਿਆਰੀਆਂ ਹੋਰ ਅੱਗੇ ਵੱਧ ਰਹੀਆਂ ਨੇ। ਜੀ ਬਿਲਕੁਲ। ਸੋ ਜਿੰਨੇ ਕੁ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਸ ਦੇ ਹੈੱਡ ਚੁਣੇ ਗਏ ਆ, ਉਹ ਪਿਛਲੇ 2-3 ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਦੱਸੇ ਹੈਗੇ ਆ। ਇਮੀਗ੍ਰੇਸ਼ਨ ਦੇ ਬਾਬਤ ਇਹ ਮੇਨ ਮੁੱਦਾ ਆ। ਆਪਾਂ ਬਾਰ-ਬਾਰ ਸਰੋਤਿਆਂ ਦੇ ਨਾਲ ਦੱਸ ਰਹੇ ਹਾਂ ਕਿਉਂਕਿ ਹੁਣ ਜਿਹੜੀ ਨਵੀਂ ਸਰਕਾਰ ਬਣਨੀ ਹੈ, ਨਵੀਂ ਸਰਕਾਰ ਦੇ ਵਿੱਚ ਬਹੁਤ ਕੁਛ ਕੀ 100% ਹੀ ਚੇਂਜ ਹੋਣਾ ਆ। ਸੋ ਉਹ ਤਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਵਾਈਟ ਹਾਊਸ ਦੇ ਦੁਆਲੇ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਲੇ ਚੱਲ ਰਹੀਆਂ ਹੈਗੀਆਂ ਆ। ਸੋ ਜੋ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਗੱਲਬਾਤ ਹੋਈ ਆ, ਉਹ ਆਪਾਂ ਤੁਹਾਨੂੰ ਜੇ ਜਦ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਨਾ ਪਤਾ ਚੱਲਿਆ ਤੇ ਫਿਰ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਾਂਗੇ। ਪਰ ਮਿਲਾਨੀਆ ਟਰੰਪ ਜੋ ਆ ਉਹ ਮੀਟਿੰਗ ਦੇ ਵਿੱਚ ਨਹੀਂ ਗਏ ਤੇ ਜੋ ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ ਨੇ ਟਰੰਪ ਉਹਨਾਂ ਨੂੰ ਵਧਾਈ ਵਾਲਾ ਕਾਰਡ ਜਿਹੜਾ ਆ
ਉਹ ਜ਼ਰੂਰ ਦਿੱਤਾ ਵੀ ਤਾਂ ਕਿ ਮਲਾਨੀਆ ਟਰੰਪ ਨੂੰ ਦਿੱਤਾ ਜਾ ਸਕੇ। ਸੋ ਅੱਜ ਸਵੇਰ ਦੀਆਂ ਦੋ ਮੇਨ ਖਬਰਾਂ ਇਹੀ ਆ ਵੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਟਰੰਪ ਹੁਣੀ ਤੇ ਬਾਈਡਨ ਹੁਣੀ ਮਿਲ ਰਹੇ ਆ ਤੇ GOP ਨੇ ਸੈਨੇਟਰਸ ਨੇ ਆਪਣਾ ਨਵਾਂ ਲੀਡਰ ਮਿਚ ਮਕੌਨਲ ਦੀ ਜਗ੍ਹਾ ਜੌਨ ਥੁਨ ਉਹਨਾਂ ਨੂੰ ਪਿਕ ਕਰ ਲਿਆ ਹੈਗਾ। ਤੇ ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਆ, ਕੱਲ ਵੀ ਆਪਾਂ ਸਾਂਝੀ ਕੀਤੀ ਸੀ। ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਹੁਣਾਂ ਦਾ ਜਿਹੜਾ ਇਸ ਵਾਰੀ ਦਾ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਸਖਤ ਲੱਗਦਾ ਆ। ਅੱਜ NBC ਨੇ ਕਾਫੀ ਵੱਡੀ ਡਿਟੇਲ ਰਿਪੋਰਟ ਛਾਪੀ ਆ, ਆਪ ਪੜ੍ਹ ਵੀ ਲਿਓ ਕਿਉਂਕਿ ਬਹੁਤ ਵਾਰ ਹੁੰਦਾ ਆ ਵੀ ਦੇਖੋ ਖਰੇ ਆਪੇ ਮਰੀ ਜਾਂਦੇ ਆ। ਅਸੀਂ ਹਮੇਸ਼ਾ ਜੋ ਕੁਝ ਵੱਖ-ਵੱਖ ਨਿਊਜ਼ ਆਊਟਲੈਟਸ ਹੁੰਦਾ ਹੈ ਉਹਦਾ ਰੈਫਰੈਂਸ ਦੇ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ। NBC ਦਾ ਜਿਹੜਾ ਹੈਡਲਾਈਨਸ ਆ ਉਹਦੇ 'ਚ ਇਹ ਆ, ਇਨਕਮਿੰਗ ਟਰੰਪ ਐਡਮਿਨਿਸਟ੍ਰੇਸ਼ਨ ਇਜ਼ ਆਈਂਗ ਨਿਊ ਇਮੀਗ੍ਰੈਂਟ ਡਿਟੈਂਸ਼ਨ ਸੈਂਟਰਸ ਨੀਅਰ ਮੇਜਰ US ਸਿਟੀਜ਼। ਸੋ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਕਹਿੰਦੇ ਭਈ ਇਹ ਇਮੀਗ੍ਰੇਸ਼ਨ ਦੇ ਨਵੇਂ ਡਿਟੈਂਸ਼ਨ ਸੈਂਟਰ US ਦੇ ਜਿਹੜੇ ਵੱਖ-ਵੱਖ ਸ਼ਹਿਰ ਆ ਉਹਨਾਂ ਦੇ ਲਾਗੇ ਉਹਨਾਂ ਨੇ ਲੱਭਣੇ ਸ਼ੁਰੂ ਕਰ ਦਿੱਤੇ ਹੈਗੇ ਆ। ਇਹਦੇ ਵਿੱਚ ਕਹਿੰਦੇ ਭਈ ਇਸ ਵਾਰੀ ਜੋ ਲੋਕ ਡਿਪੋਰਟ ਕੀਤੇ ਜਾਊਗੇ ਬੱਚਿਆਂ ਸਮੇਤ ਕੀਤੇ ਜਾਊਗੇ। ਸੋ ਰਾਈਟ ਨਾਓ ਉਹ ਵੱਖ-ਵੱਖ ਲੋਕੇਸ਼ਨਸ ਲੱਭ ਰਹੇ ਆ। ਪ੍ਰਾਈਵੇਟ ਪ੍ਰਿਜ਼ਨ ਕੰਪਨੀਜ਼, ਤੁਹਾਨੂੰ ਪਤਾ ਵੀ ਜਿਹੜੇ ਡਿਟੈਂਸ਼ਨ ਸੈਂਟਰਸ ਆ, ਕਰੈਕਸ਼ਨਲ ਫੈਸਿਲਿਟੀਜ਼ ਹੈਗੀਆਂ ਉਹ ਬਹੁਤ ਪ੍ਰਾਈਵੇਟ ਹੁੰਦੀਆਂ ਜਿਨ੍ਹਾਂ ਨੂੰ ਗਵਰਨਮੈਂਟ ਗਾਹਾਂ ਲੀਜ਼ ਤੇ ਲੈਂਦੀ ਹੈਗੀ ਆ। ਇਸ ਤੋਂ ਬਿਨਾਂ ਨਵੇਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਉਹ ਕਿਸ ਤਰ੍ਹਾਂ ਬਣਾਉਣੇ ਆ, ਇਸ ਟਾਈਮ ਜਿਹੜੇ US ਕਸਟਮ ਤੇ ਇਨਫੋਰਸਮੈਂਟ ਆ ਉਹਨਾਂ ਦੇ ਕੋਲ 41,000 ਬੈੱਡ ਵਾਲੇ ਜੋ ਆ ਡਿਟੈਂਸ਼ਨ ਸੈਂਟਰਸ ਹੈਗੇ ਜੋ ਆ ਕਾਂਗਰਸ ਨੇ ਐਲੋਕੇਟ ਜੀ। ਕੀਤੇ ਸੀਗੇ। ਤੋ ਇਸ ਨੂੰ ਉਹ ਕਹਿੰਦੇ ਵੀ ਅਸੀਂ ਡਬਲ ਕਰਨਾ ਹੈ, ਘੱਟੋ ਘੱਟ ਸਾਨੂੰ ਡਬਲ ਹੋਣੇ ਚਾਹੀਦੇ ਆ। ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਖਾਸ ਕਰਕੇ ਪਿਛਲੇ 4 5 7 ਸਾਲਾਂ ਚ ਆਏ ਆ, ਉਹਨਾਂ ਨੂੰ ਪਤਾ ਵੀ ਜਦੋਂ ਉਹ ਬਾਰਡਰ ਕ੍ਰਾਸ ਕਰਕੇ ਆਉਂਦੇ ਸੀ ਕਈ ਦਿਨ ਮਹੀਨੇ ਜੇਲ੍ਹਾਂ ਚ ਰਹਿੰਦੇ ਸੀ, ਫਿਰ ਉਹਨਾਂ ਦੇ ਬੌਂਡ ਬਹੁਤ ਜ਼ਿਆਦਾ ਹੁੰਦੇ ਸੀ, ਕਈਆਂ ਦਾ ਲੱਖ ਡਾਲਰ ਤੱਕ ਬੌਂਡ ਚੱਲ ਜਾਂਦਾ ਸੀ। ਪਰ ਪਿਛਲੇ ਕੁਝ ਸਮੇਂ ਦੇ ਦੌਰਾਨ ਉਦਾਂ ਹੀ ਆਈ ਗਏ ਤੇ ਛੱਡੀ ਗਏ। ਸੋ ਉਹ ਸਾਰਾ ਕੁਝ ਮੁੜ ਕੇ ਮੈਨੂੰ ਲੱਗਦਾ ਵੀ ਉਹੀ ਸਿਚੁਏਸ਼ਨ ਹੋਣ ਜਾ ਰਹੀ ਹੈਗੀ ਆ। ਸੋ ਇਹਦੇ ਲਈ ਜਿਹੜੇ ਬੈੱਡ ਵਧਾਣੇ ਆ, ਖਰਚਾ ਵਧਣਾ ਹੈਗਾ ਬਿਲੀਅਨਸ ਆਫ ਡਾਲਰ ਤੇ ਉਹਦੇ ਲਈ US ਕਾਂਗਰਸ ਦੇ ਕੋਲੋਂ ਅਪਰੂਵਲ ਵੀ ਲੈਣੀ ਪਊਗੀ। ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਜਿਹੜਾ ਬਣ ਜਾ ਰਿਹਾ ਵੀ ਜਿਹੜੀਆਂ ਸੈਂਚੁਰੀ ਸਟੇਟਸ ਆ ਜਾਂ ਸੈਂਚੁਰੀ ਸਿਟੀਜ਼ ਆ ਉਹਨਾਂ ਸ਼ਹਿਰਾਂ ਦੇ ਲਾਗੇ ਉਹ ਜ਼ਿਆਦਾ ਡਿਟੈਂਸ਼ਨ ਸੈਂਟਰ ਬਣਾਉਗੇ ਜਿੱਥੇ ਮਾਈਗ੍ਰੈਂਟਸ ਦੀ ਪੋਪੂਲੇਸ਼ਨ ਜ਼ਿਆਦਾ ਆ। ਡੈਨਵਰ, ਲਾਸ ਐਂਜਲਸ, ਮਿਆਮੀ, ਸ਼ਿਕਾਗੋ ਇਹ ਏਰੀਏ ਦੇ ਵਿੱਚ ਉਹ ਜ਼ਿਆਦਾ ਡਿਟੈਂਸ਼ਨ ਸੈਂਟਰ ਬਣਾਉਣ ਜਾ ਰਹੇ ਹੈਗੇ ਆ। ਨਿਊਯਾਰਕ ਸਿਟੀ, ਫਿਲਡੈਲਫੀਆ, ਵਾਸ਼ਿੰਗਟਨ ਏਰੀਏ ਦੇ ਵਿੱਚ ਵੀ ਆਈਸ ਵੱਲੋਂ ਇਹ ਜਿਹੜੇ ਸੈਂਟਰਸ ਆ ਉਹ ਬਣਾਏ ਜਾਣਗੇ। ਸੋ ਕਹਿੰਦੇ ਵੀ ਡਿਟੇਲਡ ਪਲਾਨ ਉਹਨਾਂ ਨੇ ਆਲਰੇਡੀ ਬਣਾਈ ਹੋਈ ਆ ਜਿਹਦੇ ਮੁਤਾਬਕ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਇਨ ਅਮਰੀਕਨ ਹਿਸਟਰੀ ਆਊਗਾ। ਉਹ ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਅਸੀਂ ਇਕੱਠੇ ਹੀ ਇੱਕ ਵਾਰੀ ਕਰ ਦੇਣੇ, ਪਰ ਉਹ ਲੌਜਿਸਟਿਕਲੀ ਇੰਨਾ ਪੋਸੀਬਲ ਨਹੀਂ। ਹਜੇ ਇਹ ਕਿਹਾ ਜਾ ਰਿਹਾ ਵੀ 11 ਮਿਲੀਅਨ ਦੇ ਕਰੀਬ ਅਮਰੀਕਾ ਦੇ ਵਿੱਚ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਰਹਿ ਰਹੇ ਹੈਗੇ ਆ ਜੀ। ਪਰ ਇੱਕ ਜੋ ਬੈਂਸ ਜੋ ਆ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਜਿਹੜੇ ਹੁਣ ਬਣ ਗਏ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਇੱਕ ਮੀਟਿੰਗ 'ਚ ਕਿਹਾ ਸੀ ਵੀ ਅਸੀਂ ਹਰ ਸਾਲ 1 ਮਿਲੀਅਨ ਬੰਦੇ ਨੂੰ ਜੋ ਡਿਪੋਰਟ ਕਰਾਂਗੇ ਤਾਂ ਕਿ 10 ਸਾਲਾਂ 'ਚ ਸਾਰੇ ਜਿਹੜੇ ਇਲੀਗਲ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ ਜੀ। ਟੌਮ ਹੋਮਨ ਜਿਹੜੇ ਬਾਰਡਰਜ਼ਾਰ ਹੋਣਗੇ ਜਿਹੜੇ ਐਡਮਿਨਿਸਟ੍ਰੇਸ਼ਨ ਦੀ ਕਹਿੰਦੇ ਵੀ ਫਸਟ ਪਿਕ ਸੀਗੀ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਜਿਹੜੀ ਫੈਮਿਲੀ ਸੈਪਰੇਸ਼ਨ ਪਾਲਿਸੀ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਆਥਰ ਵੀ ਨੇ ਪ੍ਰੋਜੈਕਟ 2025 ਦੇ ਵਿੱਚ ਜਿਹੜਾ ਇਹ ਫਾਰ ਰਾਈਟ ਬਲੂ ਪ੍ਰਿੰਟ ਆ। MSNBC ਵੀ ਜਿਹੜਾ ਉਹ ਲਿਖਦਾ ਕਹਿੰਦੇ ਵੀ ਟਰੰਪ ਹੋਣਾ ਨੇ ਇਸ ਵਾਰ ਕੰਧ ਬਣਾਉਣ ਦੀ ਗੱਲ ਨਹੀਂ ਆਖੀ, ਪਰ ਉਹਨਾਂ ਦੇ ਜਿਹੜੇ ਨਵੇਂ ਇਮੀਗ੍ਰੇਸ਼ਨ ਪਲਾਨ ਆ ਉਹ ਡੂਏਬਲ ਆ, ਵੀ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਸਕਣਗੀਆਂ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਖਾਸਾ ਜਿਹੜਾ ਆ ਚੀਜ਼ਾਂ ਜਿਹੜੀਆਂ ਉਹ ਬਦਲਣ ਵਾਲੀਆਂ ਆ। ਇਹ ਵੀ ਗੱਲ ਹੋਊਗੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਹੀ, ਜਿੱਥੇ ਇਹਨਾਂ ਦੇ ਦੁਆਰਾ ਇਮੀਗ੍ਰੇਸ਼ਨ ਦੇ ਐਗਜ਼ੈਕਟਿਵ ਆਰਡਰਸ ਹੋਣਗੇ ਉੱਥੇ ACLU ਤੇ ਹੋਰ ਕਈ ਜਿਹੜੀਆਂ ਲੈਫਟ ਲੀਨਿੰਗ ਸਟੇਟਸ ਨੇ ਉਹਨਾਂ ਦੇ ਅਟਾਰਨੀ ਜਨਰਲ ਦੇ ਦੁਆਰਾ ਉਹਨਾਂ ਚੀਜ਼ਾਂ ਦੇ ਉਲਟ ਕੇਸ ਵੀ ਹੋਣਗੇ। ਸੇਮ ਤਰੀਕੇ ਦੇ ਨਾਲ ਜਿੱਦਾਂ ਬਾਈਡਨ ਹੁਣਾਂ ਦੀਆਂ ਪਾਲਿਸੀਜ਼ ਦੇ ਉਲਟ ਜਿਹੜੀਆਂ ਰਾਈਟ ਵਿੰਗ ਵਾਲੀਆਂ ਰੈੱਡ ਸਟੇਟਸ ਆ ਉਹਨਾਂ ਦੇ ਅਟਾਰਨੀ ਜਨਰਲ ਜਿਹੜੇ ਉਹ ਅਦਾਲਤਾਂ ਦੇ ਵਿੱਚ ਕੇਸ ਕਰਦੇ ਆ।
ਕਿੰਨੀ ਕੁ ਤੇਜ਼ੀ ਦੇ ਨਾਲ ਇਹ ਆਪਣੇ ਜੋ ਇਹ ਸੋਚਿਆ ਆ ਉਸ ਨੂੰ ਇਹ ਪੂਰਾ ਕਰ ਸਕਣਗੇ, ਇਹ ਜਿਹੜੀ ਇਸ ਟਾਈਮ ਵੱਡੀ ਜਿਹੜੀ ਆ ਉਹ ਗੱਲ ਆ। ਲਾਰਜੈਸਟ ਡੈਪੂਟੇਸ਼ਨ ਆਪਰੇਸ਼ਨ ਇਨ ਅਮਰੀਕਨ ਹਿਸਟਰੀ, ਇਹ ਜਿਹੜਾ ਪਲਾਨ ਇੱਕ ਹਿਸਾਬ ਦੇ ਨਾਲ ਇਹ ਬਣਾ ਕੇ ਬੈਠਾ ਹੈ ਜਿਹੜਾ ਟਰੰਪ ਪ੍ਰਸ਼ਾਸਨ ਜੋ ਇਸ ਟਾਈਮ ਸੋਚ ਰਹੇ ਆ। ਵੱਡੀਆਂ ਜਿਹੜੀਆਂ ਪਾਪੂਲੇਸ਼ਨਸ ਜਿੱਥੇ ਮਾਈਗ੍ਰੈਂਟਸ ਦੀਆਂ ਡੈਨਵਰ, ਲਾਸ ਐਂਜਲਸ, ਮਿਆਮੀ, ਸ਼ਿਕਾਗੋ, ਇਹਦੇ ਨਾਲ ਨਾਲ ਨਿਊਯਾਰਕ, ਫਿਲਾਡੈਲਫੀਆ, ਵਾਸ਼ਿੰਗਟਨ, ਇਹਨਾਂ ਦੇ ਵਿੱਚ ਕਹਿੰਦੇ ਵੀ ਮਾਈਗ੍ਰੈਂਟਸ ਜਿਹੜੇ ਅਰੈਸਟ ਕੀਤੇ ਜਾਣਗੇ ਉਹਨਾਂ ਨੂੰ ਉੱਥੇ ਡਿਟੈਂਸ਼ਨ ਸਾਈਟਸ ਜਿਹੜੀਆਂ ਬਿਲਡ ਕਰਕੇ ਉੱਥੇ ਆਪਾਂ ਜਿਹੜਾ ਉਹ ਰੱਖਣਾ ਹੈਗਾ ਆ। ਜਿਹੜੇ ਬ੍ਰਾਇਨ ਏਵਨਸ ਜੀਓ ਨੇ ਗਰੁੱਪ ਦੇ ਜੀਈਓ ਗਰੁੱਪ ਦੇ ਸੀਈਓ, ਉਹਨਾਂ ਨੇ ਕਿਹਾ ਆ ਵੀ ਅਸੀਂ ਥਿਓਰੈਟੀਕਲੀ ਪੋਟੈਂਸ਼ੀਅਲ ਦੇਖ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਡਬਲ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹ ਇੱਕ ਯੂਨੀਕ ਮੂਮੈਂਟ ਆ। ਉਹਨਾਂ ਨੇ ਆਪਣੀ ਜਿਹੜੀ ਇੱਕ ਅਰਨਿੰਗ ਕਾਲ ਦੇ ਵਿੱਚ ਆਪਣੇ ਇਨਵੈਸਟਰਸ ਦੇ ਨਾਲ ਗੱਲ ਕਰਦੇ ਹੋਏ ਆਖਿਆ ਸੀਗਾ। ਸੋ ਇਹ ਜਿਹੜੇ ਜੀਈਓ ਗਰੁੱਪ ਆ ਕੋਰ ਸਿਵਿਕ ਦੇ, ਇਹ ਇਹਨਾਂ ਦੇ ਦੁਆਰਾ ਜਿਹੜੀਆਂ ਡਿਟੈਂਸ਼ਨ ਸੈਂਟਰਸ ਆ ਉਹ ਬਣਾ ਕੇ ਟਰੰਪ ਹੋਣਾ ਨੂੰ ਜਿਹੜੇ ਉਹ ਦਿੱਤੇ ਜਾ ਸਕਦੇ ਹੈਗੇ ਆ। ਸੋ 41,000 ਤੋਂ ਡਬਲ ਯਾਨੀ ਕਿ 82,000 ਤੱਕ ਜਿਹੜਾ ਉਹ ਕਰਨ ਦੀ ਇਹਨਾਂ ਦੀਆਂ ਕਿਆਸ ਰਹੀਆਂ ਨੇ ਵੀ ਉਹ ਸੋਚਦੇ ਨੇ। ਕਾਂਗਰਸ ਦੇ ਵਿੱਚ ਜੇ ਮੈਜੋਰਟੀ ਦੋਨੋਂ ਪਾਸੇ ਇਹਨਾਂ ਦੀ ਆ ਜਾਂਦੀ ਆ, ਹੁਣ ਆ ਹੀ ਜਾਣੀ ਆ, ਉਹ ਜੋ ਨਜ਼ਰ ਆ ਰਿਹਾ ਆ, ਤਾਂ ਇਹਨਾਂ ਨੂੰ ਕਾਂਗਰਸ ਦੇ ਵਿੱਚ ਉਹ ਚੀਜ਼ਾਂ ਪਾਸ ਕਰਾਉਣ ਦੇ ਵਿੱਚ ਆਸਾਨੀ ਜਿਹੜੀ ਉਹ ਹੋ ਸਕਦੀ ਆ। ਸੋ ਇਹ ਇੱਕ ਵੱਡੀ ਜਿਹੜੀ ਤਬਦੀਲੀ ਆਪਾਂ ਨੂੰ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਦੇਖਣ ਨੂੰ ਮਿਲੂਗੀ। ਸੇਮ ਉਸੇ ਤਰੀਕੇ ਦੇ ਨਾਲ ਜਦੋਂ ਟਰੰਪ ਹੁਣਾ ਨੂੰ ਹਰਾ ਕੇ ਜਦੋਂ ਜੋ ਬਾਈਡਨ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਾਰਡਰ ਓਪਨ ਆ, ਤੇ ਉਦੋਂ ਆਪਾਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀਆਂ ਚੇਂਜਸ ਦੇਖਿਆ ਸੀਗਾ ਵੀ ਸਭ ਕੁਝ ਹੀ ਜਿਹੜਾ ਉਹਨਾਂ ਨੇ ਖੋਲ ਦਿੱਤਾ ਸੀ ਵੀ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਆਏ ਸੀ। ਹੁਣ ਤੁਸੀਂ ਦੇਖੋ ਵੀ ਟਰੰਪ ਪ੍ਰਸ਼ਾਸਨ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਇੱਕ ਕਾਰਵਾਂ ਮੈਕਸੀਕੋ ਦੇ ਵਿੱਚ ਆ ਰਿਹਾ ਸੀਗਾ ਇੱਧਰ ਅਮਰੀਕਾ ਵੱਲ ਨੂੰ, ਉੱਥੋਂ ਦੀ ਸਰਕਾਰ ਨੇ ਪਹਿਲਾਂ ਹੀ ਖੰਡਾਤਾ ਉਹਨੂੰ। ਉਹ ਇਸ ਵਾਰ ਬਾਰਡਰ ਦੇ ਉੱਤੇ ਉਹਨਾਂ ਨੇ ਪਹੁੰਚਣ ਹੀ ਨਹੀਂ ਦਿੱਤਾ ਹੈਗਾ। ਸੋ ਜਿਹੜੇ ਗੁਆਂਢੀ ਮੁਲਕ ਆ ਉਹ ਵੀ ਇਸ ਚੀਜ਼ ਨੂੰ ਜਿਹੜੇ ਆ ਬਹੁਤ ਧਿਆਨ ਦੇ ਨਾਲ ਵਾਚ ਕਰ ਰਹੇ ਆ, ਉਹ ਦੇਖ ਰਹੇ ਆ ਵੀ ਜਿਹੜੇ ਗੁਆਂਢੀਆਂ ਦੇ ਨਾਲ ਕਿੱਦਾਂ ਦੇ ਇਸ ਵਾਰ ਜਿਹੜੇ ਸਮਝੌਤੇ ਆ ਉਹ ਰੱਖਣੇ ਆ, ਕਿੱਦਾਂ ਦਾ ਜਿਹੜਾ ਉਹ ਧਿਆਨ ਰੱਖਣਾ ਹੈ। ਮੈਂ ਨਾ ਰਾਜਕਨਵੀਰ ਸਿੰਘ ਇੱਕ ਵੀਡੀਓ ਦੇਖ ਰਿਹਾ ਸੀ, ਇਹਨਾਂ ਦਾ ਇੱਕ ਐਡਵਾਈਜ਼ਰ ਇਹ ਕਹਿ ਰਿਹਾ ਸੀ ਵੀ ਜਿਹੜੇ ਮੁਲਕ ਥਾਹੀਂ ਤੁਹਾਡੇ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਬੰਦੇ ਆਏ ਆ, ਉਹ ਬਾਰਡਰ ਤੋਂ ਪਾਰ ਕਰਕੇ ਉੱਥੇ ਛੱਡਿਆ। ਅੱਛਾ, ਹਾਂਜੀ, ਤੇ ਜਿੱਥੋਂ ਦੀ ਐਂਟਰ ਹੋਏ ਆ ਉੱਥੇ ਛੱਡ ਕੇ ਆਓ ਵਾਪਸ ਉਹਨਾਂ ਨੂੰ। ਹਾਂਜੀ, ਤੇ ਸੋ ਇਹ ਸਾਰੇ ਕਾਸੇ ਦੇ ਵਿੱਚ ਨਵਾਂ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਬਹੁਤ ਸਾਰੇ ਮੁਲਕ ਜਿਹੜੇ ਅਨਕੋਆਪਰੇਟਿਵ ਹੈਗੇ ਆ, ਉਹ ਕੋਆਪਰੇਟ ਨਹੀਂ ਕਰਦੇ, ਜਿਨ੍ਹਾਂ ਦੇ ਵਿੱਚ ਚਾਈਨਾ ਵੀ ਆ, ਇੰਡੀਆ ਵੀ ਹੈਗਾ ਆ। ਸੋ ਉਹ ਕਹਿੰਦੇ ਆ ਵੀ ਜੇ ਕੋਆਪਰੇਟ ਨਹੀਂ ਕਰੂਗੇ ਇਹ, ਜਦੋਂ ਇਹਨਾਂ ਨੇ ਡਿਪੋਰਟ ਕਰਨੇ ਆ ਬੰਦੇ, ਤੇ ਅਸੀਂ ਜਿਹੜੇ ਲੋਕਾਂ ਦੇ ਵੀਜ਼ੇ ਆ ਉਹ ਬੰਦ ਕਰ ਦਾਂਗੇ। ਕਹਿੰਦੇ ਫੋਰ ਐਗਜ਼ਾਮਪਲ ਜੇ ਚਾਈਨਾ ਨਾਲ ਇਹ ਗੱਲ ਵਾਪਰਦੀ ਆ, ਆਪਾਂ ਨੂੰ ਪਤਾ ਹੈ ਵੀ ਚਾਈਨਾ ਦੇ ਪ੍ਰਤੀ ਟਰੰਪ ਉਹਨਾਂ ਦਾ ਕੀ ਸਟੈਂਡ ਹੈਗਾ ਆ, ਜਾਂ ਜਿਹੜੇ ਨਵੇਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਚ ਆਏ ਹੈਗੇ ਆ ਉਹਨਾਂ ਦਾ ਕੀ ਸਟੈਂਡ ਆ। ਤੇ ਕਹਿੰਦੇ ਵੀ ਜੇ 2.5 ਲੱਖ ਦੇ ਕਰੀਬ ਜਿਹੜੇ ਚਾਈਨੀਜ਼ ਨੈਸ਼ਨਲ ਸਟੱਡੀ ਕਰ ਰਹੇ ਯੂਐਸ ਕਾਂਗਰਸ ਚ, ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਜਾ ਸਕਦੇ ਆ। ਹਾਲਾਂਕਿ ਲੱਗਦਾ ਕਾਫੀ ਹਾਰਡ ਆ, ਕਿਉਂਕਿ ਯੂਨੀਵਰਸਿਟੀਜ਼ ਨੂੰ, ਕਾਲਜਸ ਨੂੰ ਕਾਫੀ ਫਾਈਨੈਂਸ਼ੀਅਲੀ ਹਰਟ ਹੋਊਗਾ, ਪਰ ਇਦਾਂ ਦਾ ਜਿਹੜਾ ਤਕੜਾ ਸਟੈਂਡ ਆ ਉਹਦੀ ਜਿਹੜੀ ਆ ਗੱਲਬਾਤ ਕਰ ਰਹੇ ਹੈਗੇ ਆ। ਤੇ ਕੱਲਾ ਕਹਿੰਦਾ ਇਲੀਗਲ ਨਹੀਂ, ਇਹ ਵੀ ਹੋ ਸਕਦਾ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਵੀ ਜਿਹੜੀ ਆ ਘਟਾਈ ਜਾ ਸਕੇ। ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਉਹ ਪੁਆਇੰਟ ਬੇਸ ਸਿਸਟਮ ਦੇ ਵਿੱਚ ਬਿਲੀਵ ਕਰਦੇ ਆ, ਜਿੱਦਾਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੈਗਾ, ਬੇਸਡ ਔਨ ਏਜ, ਐਜੂਕੇਸ਼ਨ, ਐਕਸਪੀਰੀਅੰਸ। ਤੇ ਇਹ ਸਾਰਾ ਕੁਝ ਜੋ ਚੇਂਜਸ ਆਊਗੀ, ਪਰ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਜਾਊਗਾ, ਡਿਪੋਰਟ ਕੀਤਾ ਜਾਊਗਾ, ਜਿਹੜੇ ਕ੍ਰਾਈਮ 'ਚ ਇਨਵੋਲਵ ਆ, ਸੈਕਸ ਟ੍ਰੈਫਿਕਿੰਗ 'ਚ ਇਨਵੋਲਵ ਹੈਗੇ ਆ, ਸੋ ਇਦਾਂ ਦੇ ਲੋਕਾਂ ਨੂੰ ਕਹਿੰਦੇ ਪਈ ਰੇਡਸ, ਜਿਹੜੀਆਂ ਵਰਕ ਪਲੇਸਿਸ ਆ ਉਹਨਾਂ ਦੇ ਉੱਤੇ ਰੇਡਸ ਮਾਰੀਆਂ ਜਾਣਗੀਆਂ। ਜੋ ਲੋਕ ਅੱਜ ਤੋਂ 35-40 ਸਾਲ ਪਹਿਲਾਂ ਆਏ ਆ, ਉਹਨਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਵਾਲੇ ਉਸ ਟਾਈਮ ਤੇ ਖੇਤਾਂ ਦੇ ਵਿੱਚ, ਕੰਪਨੀਆਂ ਦੇ ਵਿੱਚ ਰੇਡ ਮਾਰਦੇ ਸੀ, ਤੇ ਉੱਥੋਂ ਜਿਹੜੇ ਅਨਡਾਕੂਮੈਂਟਡ ਬੰਦੇ ਹੁੰਦੇ ਸੀ ਉਹਨਾਂ ਨੂੰ ਫੜ ਕੇ ਲੈ ਜਾਂਦੇ ਸੀ ਤੇ ਡਿਪੋਰਟ ਕੀਤਾ ਜਾਂਦਾ ਸੀ। ਜੀ ਬਿਲਕੁਲ। ਸੋ ਵੱਡੇ ਜਿਹੜੇ ਚੇਂਜਸ ਆ ਉਹ ਆ ਰਹੇ ਆ, ਨਵੇਂ ਜਿਹੜੇ ਬੰਦੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ, ਜਿਹੜੇ ਕਿ ਮੋਸਟਲੀ ਟਰੰਪ ਲਾਇਲਿਸਟ
ਜਿਹੜੇ ਉਹ ਹੋਣਗੇ। ਸੋ ਕਿਸ ਤਰੀਕੇ ਦੇ ਨਾਲ ਅੱਗੇ ਬਣਦੀ ਹੈ ਗੱਲ, ਇਹ ਆਪਾਂ ਤੁਹਾਨੂੰ ਜਿੱਦਾਂ ਜਿੱਦਾਂ ਇਹ ਅਪਡੇਟਸ ਹੁੰਦੀਆਂ ਜਾਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਜਿਹੜੇ ਹੋ ਜਾਵਾਂਗੇ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਦੁਬਾਰਾ ਜਿਹੜੇ ਉਹ ਜੁੜਦੇ ਹਾਂ, ਮਿਲਦੇ ਹਾਂ ਆਪਣੇ ਜਿਹੜੇ ਉਹ ਸਰੋਤਿਆਂ ਦੇ ਨਾਲ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਨੂੰ ਲੈ ਕੇ।
ब्रेक तो वजह करी फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। हरदेव सिंह जी आए नो सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਅਗਲੀ ਜਿਹੜੀ ਖਬਰ ਵੱਲ ਚਲੀਏ ਤੇ ਉਹ ਅਬੂ ਗਰੀਬ ਜਿਹੜੀ ਪ੍ਰਿਜ਼ਨ ਆ, ਤੁਹਾਨੂੰ ਯਾਦ ਹੋਊਗਾ, ਜਿੱਥੇ ਅਮਰੀਕਨ ਫੌਜੀਆਂ ਨੇ ਉੱਥੇ ਦੇ ਜਿਹੜੇ ਮੁਸਲਮਾਨ ਸੀ ਇਰਾਕ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਟੌਰਚਰ ਕੀਤਾ ਸੀ, ਨੰਗੇ ਕਰਕੇ ਇੱਕ ਦੂਜੇ ਦੇ ਪਾਇਆ ਸੀ, ਤੇ ਉਹ ਫੋਟੋ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਸੀ। ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਇਹ ਖਬਰ ਆ ਰਹੀ ਆ CNN ਦੇ ਮੁਤਾਬਕ, ਫੈਡਰਲ ਯੂਰੀ ਨੇ ਇਹ ਜਿਹੜਾ ਆ ਉਹ ਕੱਲ $42 ਮਿਲੀਅਨ ਤਿੰਨ ਇਰਾਕੀ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਅਵਾਰਡ ਕੀਤਾ ਹੈਗਾ, ਜਿਨ੍ਹਾਂ ਦਾ ਟੌਰਚਰ ਕੀਤਾ ਗਿਆ ਸੀ ਅਬੂ ਗਰੀਬ ਜੋ ਜੇਲ੍ਹ ਹੈਗੀ ਆ ਲਗਭਗ 2 ਦਹਾਕੇ ਪਹਿਲਾਂ। ਸੋ ਇਹਦੇ ਸੰਬੰਧ ਦੇ ਵਿੱਚ US ਗਵਰਨਮੈਂਟ ਕੰਟਰੈਕਟਰ ਜੋ ਸੀ ਉਸ ਨੂੰ ਅਕਾਊਂਟੇਬਲ ਬਣਾਇਆ ਗਿਆ ਤੇ ਉਹਨਾਂ ਨੂੰ ਇਹ ਜਿਹੜੇ ਪੈਸੇ ਆ ਇਹ ਦੇਣੇ ਪਊਗੇ। ਜਿਹੜੇ ਸਾਬਕਾ ਡਿਟੇਨੀ ਸੀਗੇ, ਇਹਨਾਂ ਨੇ 2008 ਦੇ ਵਿੱਚ ਜਿਹੜੀ ਵਰਜੀਨੀਆ ਵੇਸਟ ਕੰਪਨੀ ਆ CACI ਪ੍ਰੀਮੀਅਰ ਟੈਕਨੋਲੋਜੀ, ਉਹਨਾਂ ਦੇ ਅਗੇਂਸਟ ਇਹ ਲਾਸੂਟ ਫਾਈਲ ਕੀਤਾ ਸੀਗਾ। ਸੋ ਜਿਹੜੇ ਪਲੈਂਟੀਅਫ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਕੰਪਨੀ US ਗਵਰਨਮੈਂਟ ਨੇ ਹਾਇਰ ਕੀਤੀ ਆ US ਦੇ ਇਨਵੇਜਨ ਦੇ ਸੰਬੰਧ ਦੇ ਵਿੱਚ, ਜਦੋਂ ਇਰਾਕ 'ਚ ਹੋਇਆ ਸੀਗਾ, ਉਹਨਾਂ ਨੇ ਇਹਨਾਂ ਲੋਕਾਂ ਨੂੰ ਇੰਟੈਰੋਗੇਟ ਕੀਤਾ, ਬਹੁਤ ਜਲੀਲ ਕੀਤਾ, ਤੇ ਉਹਦੇ ਕਰਕੇ ਜਿਹੜੇ ਆ ਉਹਨਾਂ ਨੇ ਇਹ ਜਿਹੜਾ ਲਾਸੂਟ ਫਾਈਲ ਕੀਤਾ ਸੀ। ਇਹ ਜਿਹੜੇ ਪਲੈਂਟੀਅਫ ਸੀ ਉਹਨਾਂ 'ਚ ਸੁਹੇਲ ਅਲ ਸ਼ਿਮਰਈ ਮਿਡਲ ਸਕੂਲ ਦਾ ਪ੍ਰਿੰਸੀਪਲ ਸੀ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਤਰ੍ਹਾਂ ਦੀ ਜੋ ਸਦਾਮ ਹੁਸੈਨ ਦੀ ਸਰਕਾਰ ਸੀ ਉਹਨਾਂ ਦੇ ਨਾਲ। ਆਸਾ ਐਡ ਜੂਵੇ ਇੱਕ ਫਰੂਟ ਵੈਂਡਰ ਸੀ, ਸਲਾਹ ਐਲ ਇਜ਼ਲੀ ਇੱਕ ਜਰਨਲਿਸਟ ਸੀਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਜਰਨਲਿਸਟ ਸੀ, ਇੱਕ ਮਿਡਲ ਸਕੂਲ ਦਾ ਪ੍ਰਿੰਸੀਪਲ ਸੀ, ਇੱਕ ਫਰੂਟ ਵੈਂਡਰ ਸੀ। ਉਹਨਾਂ ਨੂੰ $3 ਮਿਲੀਅਨ ਜਿਹੜਾ ਕੰਪਨਸੇਟਰੀ ਡੈਮੇਜ, $11 ਮਿਲੀਅਨ ਪੂਨੀਟਿਵ ਡੈਮੇਜ, ਇਹ ਜੋ ਕੋਰਟ ਨੇ ਡਾਕੂਮੈਂਟ ਰਿਲੀਜ਼ ਕੀਤੇ ਆ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ ਇਜ਼ਰਾਈਲੀ ਮਿਲਟਰੀ ਪਲਾਨ ਦੇ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਉਹਨਾਂ ਨੂੰ ਲੀਕ ਕਰਨ ਦੇ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕਰ ਲਿਆ ਗਿਆ ਆ। FBI ਨੇ ਕੱਲ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਉੱਤੇ 2 ਚਾਰजेस ਨੇ, ਵਾਇਓਲੇਟਿੰਗ ਆਫ ਐਸਪੀਓਨਾਜ ਐਕਟ। ਕਹਿੰਦੇ ਵੀ ਇਹ ਜਿਹੜਾ ਬੰਦਾ ਆ ਇਹ ਓਵਰਸੀ ਕੰਮ ਕਰਦਾ ਰਿਹਾ ਆ CIA ਦੇ ਲਈ। ਅਫੀਸ਼ੀਅਲ ਆਸਿਫ W ਰਹਿਮਾਨ ਕਹਿੰਦੇ ਵੀ ਇਸ ਦੇ ਉੱਤੇ ਇੰਡਾਈਟ ਕੀਤਾ ਗਿਆ ਸੀ ਪਿਛਲੇ ਹਫਤੇ ਕੋਰਟ ਆਫ ਵਰਜੀਨੀਆ ਦੇ ਵਿੱਚ 2 ਕਾਊਂਟ ਵਿਲਫੁਲ ਰਿਟੈਂਸ਼ਨ ਤੇ ਟਰਾਂਸਮਿਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਅੰਡਰ ਐਸਪੀਓਨਾਜ ਐਕਟ। FBI ਦੇ ਦੁਆਰਾ ਇਸ ਨੂੰ ਕੰਬੋਡੀਆ ਦੇ ਵਿੱਚੋਂ ਕੱਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਗੁਆਮ ਦੇ ਵਿੱਚ ਜਿਹੜੀ ਫੈਡਰਲ ਕੋਰਟ ਆ ਉੱਥੇ ਇਸ ਨੂੰ ਪੇਸ਼ ਵੀਰਵਾਰ ਨੂੰ ਹੁਣ ਕੀਤਾ ਜਾਊਗਾ। ਇਹ ਲੀਕ ਉਸ ਟਾਈਮ ਦੇ ਉੱਤੇ ਸਾਹਮਣੇ ਆਈ ਸੀ ਜਿਸ ਟਾਈਮ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਕੀ ਜਿਹੜੇ ਹਮਲੇ ਕਰਨੇ ਸੀ ਜਾਂ ਅੱਗੇ ਉਹ ਕੀ ਸੋਚ ਰਹੇ ਸੀਗੇ ਹਮਾਸ ਦੇ ਨਾਲ ਜਾਂ ਲੈਬਨਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਆ, ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਡਾਕੂਮੈਂਟ ਆ ਉਹ ਸਾਹਮਣੇ ਆਏ ਸੀ। ਮਿਡ ਅਕਤੂਬਰ ਦੇ ਵਿੱਚ ਇਹ ਨੈਸ਼ਨਲ ਜੀਓਸਪੇਸ਼ੀਅਲ ਇੰਟੈਲੀਜੈਂਸ ਏਜੰਸੀ ਦੇ ਦੁਆਰਾ ਪ੍ਰਪੇਅਰ ਕੀਤੇ ਗਏ ਸੀ। ਇਹ ਇਮੇजेस ਨੂੰ ਐਨਾਲਾਈਜ਼ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਕਲੈਕਟ ਕੀਤੀ ਜਾਂਦੀ US ਦੇ ਸੈਟੇਲਾਈਟਸ ਦੇ ਦੁਆਰਾ, ਤੇ ਉਸ ਤੋਂ ਬਾਅਦ ਦੇ ਵਿੱਚ ਕਲੈਂਡਨਸਟਾਈਨ ਤੇ ਮਿਲਟਰੀ ਆਪਰੇਸ਼ਨਸ ਦੀ ਮਦਦ ਦੇ ਲਈ ਇਸ ਨੂੰ ਇਹਨਾਂ ਡਾਕੂਮੈਂਟਸ ਨੂੰ ਵਰਤਿਆ ਜਾਂਦਾ ਆ। ਇਹਨੇ ਵੀ ਜਿਹੜਾ ਰਹਿਮਾਨ ਆ ਇਹ CIA ਦੇ ਲਈ ਬਾਹਰ ਕੰਮ ਕਰਦਾ ਰਿਹਾ ਆ। ਅਦਾਲਤੀ ਦਸਤਾਵੇਜ਼ ਜਿਹੜੇ ਉਹ ਦੱਸਦੇ ਆ ਵੀ ਇਸ ਦੇ ਕੋਲ ਟਾਪ ਸੀਕ੍ਰੇਟ ਸਿਕਿਉਰਿਟੀ ਕਲੀਅਰੈਂਸ ਸੀਗੀ, ਜਿਸ ਦੇ ਕਰਕੇ ਇਸ ਕੋ ਐਕਸੈਸ ਸੀਗਾ ਸੈਂਸਿਟਿਵ ਇਨਫੋਰਮੇਸ਼ਨ ਦਾ। ਜਿਹੜੇ CIA ਦੇ EMPLOYEES ਅਜਿਹੇ ਕੰਮ ਕਰਦੇ ਆ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਂਡਲ ਕਰਨ ਨੂੰ ਮਿਲਦੀਆਂ ਨੇ। CIA ਨੇ ਹਾਲ ਦੀ ਘੜੀ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ। FBI ਨੇ ਮੰਨਿਆ ਸੀ ਪਿਛਲੇ ਮਹੀਨੇ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਲੀਕ ਦੇ ਮਾਮਲੇ ਦੇ ਵਿੱਚ ਚੱਲ ਰਹੀ ਆ, ਤੇ ਕਹਿੰਦੇ ਅਸੀਂ ਡਿਪਾਰਟਮੈਂਟ ਆਫ ਡਿਫੈਂਸ ਤੇ ਇੰਟੈਲੀਜੈਂਸ ਕਮਿਊਨਿਟੀ ਦੇ ਨਾਲ ਮਿਲ ਕੇ ਜਿਹੜਾ ਆ ਉਹ ਕੰਮ ਕਰ ਰਹੇ ਆ। ਸੋ ਇਸ ਦੇ ਉੱਤੇ ਹੁਣ ਮਲਟੀਪਲ ਜਿਹੜੇ ਚਾਰजेस ਆ ਇਹ ਕਲਾਸੀਫਾਈਡ ਡਾਕੂਮੈਂਟਸ ਨੂੰ ਲੀਕ ਕਰਨ ਦੇ ਮਾਮਲੇ 'ਚ ਆਸਿਫ ਰਹਿਮਾਨ ਦੇ ਉੱਤੇ ਲਾ ਦਿੱਤੇ ਗਏ ਆ, ਤੇ ਕੰਬੋਡੀਆ ਤੋਂ ਗ੍ਰਿਫਤਾਰ ਕਰਕੇ ਗੁਆਮ ਦੀ ਫੈਡਰਲ ਅਦਾਲਤ ਦੇ ਵਿੱਚ ਉੱਥੇ ਜਿਹੜੀ ਅਮਰੀਕਾ ਦੀ ਆ ਉੱਥੇ ਇਸ ਨੂੰ ਪੇਸ਼ ਕੀਤਾ ਜਾਵੇਗਾ।
ਅਗਲੀ ਖਬਰ ਵੱਲ ਚੱਲੀਏ। ਜਿਹੜੇ ਯੂਐਸ ਦੀ ਨੇਵੀ ਆ ਉਹਨਾਂ ਨੇ ਉਹਨਾਂ ਦੇ ਉੱਤੇ ਕਰੂਜ਼ ਤੇ ਬੈਲਿਸਟਿਕ ਮਿਸਾਈਲਸ ਦੇ ਨਾਲ ਅਟੈਕ ਕੀਤਾ ਗਿਆ ਸੀ। ਇਹ ਅੱਜ ਦੀ ਖਬਰ ਆ। ਕੁਝ ਸਮਾਂ ਹੀ ਪਹਿਲਾਂ ਜਿਹੜੇ ਹੂਥੀਜ਼ ਦੇ ਰੈਬਲਸ ਹੈਗੇ ਆ, ਉਹਨਾਂ ਨੇ ਡਰੋਨਸ ਦੇ ਰਾਹੀਂ ਜੋ ਹਮਲਾ ਕੀਤਾ ਇਰਾਨ ਵੇ ਬੈਕਡ ਜਿਹੜੇ ਰੈਬਲਸ ਹੈਗੇ ਆ। ਸੋ ਉਹ ਸਾਰੇ ਕਾਸੇ ਨੂੰ ਡਿਫਿਊਜ਼ ਕਰਨ ਦੇ ਵਿੱਚ ਜਿਹੜੀ ਯੂਐਸ ਨੇਵੀ ਆ ਉਹ ਕਾਮਯਾਬ ਰਹੀ ਹੈਗੀ ਆ। ਯੂਐਸ ਮਿਲਟਰੀ ਨੇ ਕਿਹਾ ਕਿ ਸਾਰੀਆਂ ਜਿਹੜੀਆਂ ਥ੍ਰੈਟਸ ਸੀਗੀਆਂ, ਪੈਂਟਾਗਨ ਦੇ ਸਪੋਕਸਪਰਸਨ ਦੇ ਮੁਤਾਬਕ ਉਹਨਾਂ ਨੂੰ ਡਿਫੀਟ ਕਰ ਦਿੱਤਾ ਗਿਆ ਹੈਗਾ। ਇਹ ਸੋਮਵਾਰ ਵਾਪਰਿਆ ਸੀ। ਕਾਫੀ ਜ਼ਿਆਦਾ ਮਿਜ਼ਾਈਲ ਤੇ ਡਰੋਨਸ, 2 ਅਮਰੀਕਨ ਵਾਰਸ਼ਿਪਸ ਜਿਹੜੇ ਹੈਗੇ ਕੋਸਟ ਆਫ ਜੈਮਨ, ਉੱਥੇ ਉਹਨਾਂ ਵੱਲ ਛੱਡੇ ਗਏ ਸੀ। ਡਿਸਟਰੋਇਰਸ ਯੂਐਸਐਸ ਸਕਾਟਸਡੇਲ ਤੇ ਯੂਐਸਐਸ ਸਪਰੂਸ ਇਹ ਅੰਡਰ ਫਾਇਰ ਆਏ ਸੀਗੇ। ਬਾਬ ਅਲ ਮੰਦਾਬ ਸਟ੍ਰੇਟ, ਇਹ ਜੋ ਏਰੀਆ ਹੈਗਾ ਉੱਥੇ ਮੈਰੀਟਾਈਮ ਚੋਕ ਪੁਆਇੰਟ ਇਹ ਹੈਗਾ ਬਿਟਵੀਨ ਰੈੱਡ ਸੀ ਤੇ ਗੋਲਫ ਆਫ ਐਦਨ ਦੇ ਵਿੱਚ। ਨੇਵੀ ਨੇ ਕਿਹਾ ਵੀ ਮਲਟੀਪਲ ਹੂਥੀ ਅਟੈਕਸ ਜੋ 3 ਐਂਟੀ ਸ਼ਿਪ ਕਰੂਜ਼ ਮਿਸਾਈਲ ਦੇ ਨਾਲ ਜਿਹੜੇ ਆ ਉਹ ਕਾਊਂਟਰ ਜਿਹੜੇ ਕਰ ਦਿੱਤੇ ਗਏ ਸੀਗੇ। ਸੋ ਇਸ ਤੋਂ ਪਹਿਲਾਂ ਵੀ ਜਿਹੜੇ ਹੂਥੀਜ਼ ਰੈਬਲਸ ਹੈਗੇ ਆ, ਉਹਨਾਂ ਨੇ ਕਾਫੀ ਵਾਰ ਅਮਰੀਕਨ ਜਿਹੜੇ ਵਾਰਸ਼ਿਪ ਆ ਉਹਨਾਂ ਦੇ ਉੱਤੇ ਜਾਂ ਅਟੈਕ ਕੀਤੇ ਹੈਗੇ ਆ। ਇਸ ਵਾਰੀ ਜੋ ਅਟੈਕ ਕੀਤੇ ਗਏ ਆ ਉਹਦੇ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਨਹੀਂ ਹੋਇਆ ਹੈ। ਜੀ ਬਿਲਕੁਲ। ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਆਪਾਂ ਉਹਨਾਂ ਦੀ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ ਜਿਹੜੇ ਉਹ ਜੁੜੇ ਆ ਆਪਣੇ ਨਾਲ ਵੀਡੀਓ ਦੇ ਜ਼ਰੀਏ ਵੀ ਜਿਹੜੇ ਉਹ ਜੁੜ ਰਹੇ ਨੇ। ਨਿਰਮਲ ਸਿੰਘ ਮਾਨ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲੇ ਸਤਿ ਸ਼੍ਰੀ ਅਕਾਲ ਜੀ। ਤੇ ਗੱਲਬਾਤ ਜਿਹੜੀ ਆਪਾਂ ਥੋੜੀ ਡੈਟ ਰਿਲੀਫ ਨੂੰ ਲੈ ਕੇ ਜਿਹੜੀ ਉਹ ਕਰਦੇ ਆ। ਅੱਜ ਇੱਕ ਰਿਪੋਰਟ ਨਵੀਂ ਜਿਹੜੀ ਉਹ ਫੇਰ ਆਈ, ਉਦਾਂ ਇਨਫਲੇਸ਼ਨ ਨੂੰ ਜਿਹੜੀ ਉਹ ਲੈ ਕੇ ਆ। ਕਹਿੰਦੇ ਵੀ ਇਨਫਲੇਸ਼ਨ ਇੱਕ ਵਾਰੀ ਫੇਰ ਥੋੜੀ ਜੀ ਵਧੀ ਆ। ਫੈਡ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਜਿਹੜੀ ਉਹ ਕਹਿ ਰਹੇ ਸੀ ਵੀ ਅਸੀਂ ਜਿੱਤ ਗਏ ਆ, ਇਨਫਲੇਸ਼ਨ ਨੂੰ ਕਾਬੂ ਕਰ ਲਿਆ, ਪਰ ਅਜੇ ਪੂਰੀ ਤਰ੍ਹਾਂ ਉਸ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਪਾਏ। ਦੋ ਇੰਟਰਸਟ ਰੇਟ ਕੱਟਸ ਜਿਹੜੇ ਉਹ ਜ਼ਰੂਰ ਹੋਏ ਆ, ਥੋੜੇ ਜਿਹੇ ਡਿੱਗੇ ਸੀ, ਫਿਰ ਦੁਬਾਰਾ ਵੱਧ ਗਏ ਆ। ਪਰ ਇਹ ਸਾਰੇ ਚੀਜ਼ ਦੇ ਬਾਵਜੂਦ, ਇਸ ਚੀਜ਼ ਦੇ ਜਿਹੜੇ ਚੱਲਦੇ ਆ ਆਪਣੇ ਸਾਹਮਣੇ ਇਹ ਚੀਜ਼ ਪਤਾ ਹੀ ਆ ਵੀ ਲੋਕਾਂ ਨੂੰ ਅਜੇ ਵੀ ਜਿਹੜੀਆਂ ਮੁਸ਼ਕਿਲਾਂ ਆ, ਡੈਟ ਦੀਆਂ ਮੁਸ਼ਕਿਲਾਂ ਆ, ਉਹ ਲਗਾਤਾਰ ਜਿਹੜੀਆਂ ਚੱਲ ਰਹੀਆਂ ਆ। ਸੋ ਨਿਰਮਲ ਸਿੰਘ ਮਾਨ ਜੀ, ਤੁਸੀਂ ਕਿੱਦਾਂ ਜਿਹੜੇ ਲੋਕ ਇਸ ਟਾਈਮ ਡੈਟ ਦੇ ਵਿੱਚ ਫਸੇ ਆ ਉਹਨਾਂ ਦੀ ਕਿੱਦਾਂ ਜਿਹੜੀ ਤੁਸੀਂ ਮਦਦ ਕਰ ਸਕਦੇ ਆ? ਜੀ ਬਿਲਕੁਲ ਰਾਜੀ, ਆਈ ਥਿੰਕ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਸ ਟਾਈਮ ਜਿਹੜੀ ਇਨਫਲੇਸ਼ਨ ਹੈ ਵਧ ਰਹੀ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇਨਫਲੇਸ਼ਨ ਵਧਣ ਦੇ ਹੋਰ ਜ਼ਿਆਦਾ ਚਾਂਸਸ ਨੇ। ਬਿਕਾਜ਼ ਜਦੋਂ ਵੀ ਆਪਾਂ ਇੰਟਰਸਟ ਰੇਟ ਘਟਾਉਂਦੇ ਆ, ਤੁਸੀਂ ਦੇਖੋ ਕਿ ਸਟਾਕ ਮਾਰਕੀਟ ਵੱਧਦੀ ਜਾ ਰਹੀ ਹੈ, ਔਰ ਇੰਟਰਸਟ ਰੇਟ ਘਟਾਉਣ ਦੇ ਨਾਲ ਜਿਹੜੀ ਕੈਪੀਟਲ ਹੈ ਬਿਜ਼ਨਸ ਨੂੰ ਜ਼ਿਆਦਾ ਅਵੇਲੇਬਲ ਹੋ ਜਾਂਦੀ ਹੈ। ਸੋ ਲੋਕੀ ਬੋਰੋ ਕਰਕੇ ਤੇ ਹੋਰ ਸਪੈਂਡ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਉਹਨਾਂ ਕੋਲ ਪੈਸੇ ਦੀ ਅਕਸਰ ਜ਼ਿਆਦਾ ਹੈਗੀ ਹੈ, ਤੇ ਪੈਸੇ ਅਕਸਰ ਜ਼ਿਆਦਾ ਹੁੰਦੀ ਹੈ ਤੇ ਦੇ ਵਾਂਟ ਟੂ ਬਾਏ ਮੋਰ। ਜੇ ਜ਼ਿਆਦਾ ਚੀਜ਼ਾਂ ਖਰੀਦਣ ਲੱਗ ਪੈਂਦੇ ਨੇ ਤੇ ਉਹਦਾ ਮਤਲਬ ਹੈ ਕਿ ਘੱਟ ਪੈਸੇ ਦੀ ਚੀਜ਼ ਮਿਲਦੀ ਹੈ, ਸ਼ਾਇਦ ਜ਼ਿਆਦਾ ਦੀ ਮਿਲਣੀ, ਬਿਕਾਜ਼ ਹੁਣ ਉਹਦੀ ਡਿਮਾਂਡ ਜ਼ਿਆਦਾ ਕਿ ਲੋਕਾਂ ਕੋਲ ਪੈਸੇ ਜ਼ਿਆਦਾ ਨੇ। ਸੋ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਨਫਲੇਸ਼ਨ ਦਾ ਜਿਹੜਾ ਹੋਰ ਚਾਂਸਸ ਨੇ ਉਹ ਖਰਾਬ ਹੋ ਸਕਦੇ ਨੇ, ਖਾਸ ਕਰ ਲੈਟਸ ਸੀ ਅਗਲੇ ਸਾਲ ਦੇ ਮਿਡ ਦੇ ਵਿੱਚ ਪਤਾ ਲੱਗੂਗਾ। ਬਿਲਕੁਲ। ਔਰ ਬਾਕੀ ਗੱਲ ਤੇ ਮੈਂ ਇਹੀ ਕਹਿਣਾ ਹੁੰਦਾ ਰਾਜੀ ਕਿ ਜੇ ਆਪਣਾ ਹਰ ਬੰਦੇ ਨੂੰ ਆਪਣਾ ਸਿਚੁਏਸ਼ਨ ਪਤਾ ਹੁੰਦੀ ਹੈ, ਬਿਕਾਜ਼ ਹੋ ਸਕਦਾ ਕਿ ਓਵਰਆਲ ਇਕਨੋਮੀ ਬੜੀ ਚੰਗੀ ਚੱਲਦੀ ਹੋਏ, ਪਰ ਮੇਰੀ ਪਰਸਨਲ ਬਿਜ਼ਨਸ ਜਾਂ ਪਰਸਨਲ ਜਿਹੜੀ ਮੇਰਾ ਸੈਗਮੈਂਟ ਹੈ ਬਿਜ਼ਨਸ ਦਾ ਉਹ ਖਰਾਬ ਹੁੰਦਾ ਹੋਏ। ਤੇ ਆਪਾਂ ਖਾਸ ਕਰ ਗੱਲ ਕਰੀਏ ਆਪਣੀ ਜਿਹੜਾ ਭਾਈਚਾਰਾ ਉਹ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਔਰ ਟਰੱਕਿੰਗ ਕਾਫੀ ਸਾਲ ਤੋਂ ਵੱਡਾ ਇੰਪੈਕਟ ਪਿਆ ਹੋਇਆ। ਤੇ ਅਸੀਂ ਇਹੀ ਕਰ ਸਕਦੇ ਹਾਂ ਕਿ ਅਪ ਟੂ 60% ਜਿਹੜਾ ਤੁਹਾਡਾ ਕਰਜ਼ਾ ਉਹ ਮਾਫ ਕਰਵਾ ਦਿੰਦੇ ਹਾਂ, ਔਰ ਬਾਕੀ ਰਹਿੰਦੇ 40% ਜਿਹੜੀ ਬਾਕੀ ਬਚੀਆਂ ਨੇ
ਉਹਦੀਆਂ ਆਸਾਨ ਕਿਸ਼ਤਾਂ ਬਣਾ ਦੇਣੇ ਜਿਹੜੇ ਤੁਸੀਂ ਅਫੋਰਡ ਕਰ ਸਕਦੇ ਹੋ ਐਨੀਵੇ ਫਰਮ 6 ਮੰਥ ਤੋਂ 4 ਸਾਲ ਦੇ ਵਿੱਚ। ਔਰ ਸਭ ਤੋਂ ਇੰਪੋਰਟੈਂਟ ਫੈਕਟਰ ਜਿਹੜਾ ਆਪਾਂ ਕੰਸੀਡਰ ਕਰਦੇ ਹਾਂ ਕਿ ਇੱਕ ਨਿੱਕਾ ਪੈਸਾ ਅਸੀਂ ਨਹੀਂ ਲੈਂਦੇ ਜਿੰਨਾ ਚਿਰ ਤੁਹਾਡਾ ਡੈਟ ਸੈਟਲ ਨਹੀਂ ਹੋ ਜਾਂਦਾ। ਜੇ ਤੁਹਾਡੇ 4 ਕਾਰਡ ਨੇ ਸਿਰਫ 4 ਚ ਇੱਕ ਹੀ ਸੈਟਲ ਹੁੰਦਾ ਤਾਂ ਯੂ ਵਿਲ ਓਨਲੀ ਪੇ ਫॉर ਫੀਸ ਫॉर ਇੱਕ ਕਾਰ। ਜੇ ਬਾਕੀ 3 ਨਹੀਂ ਹੁੰਦੇ ਤਾਂ ਤੁਸੀਂ ਕਿਸੇ ਦੀ ਫੀਸ ਪੈਸੇ ਪੇ ਨਹੀਂ ਕਰਦੇ। ਸੋ ਵੀ ਆਰ ਵਨ ਆਫ ਦਾ ਓਲਡੈਸਟ ਕੰਪਨੀ ਇਨ ਦਿਸ ਮਾਰਕੀਟ। ਸਿਰਫ ਦੇਸੀਆਂ ਦੀ ਆਪਣੀ ਸਾਊਥ ਏਸ਼ੀਅਨ ਕੰਪਨੀ ਦੀ ਗੱਲ ਨਹੀਂ ਕਰਦੇ, ਈਵਨ ਮੇਨ ਸਟ੍ਰੀਮ ਕੰਪਨੀਆਂ ਦੇ ਵਿੱਚ। ਐਂਡ ਵੀ ਡੂਇੰਗ ਦਿਸ ਫॉर ਓਵਰ ਆਲਮੋਸਟ 17 ਸਾਲ ਤੋਂ। ਤੇ ਸਾਡਾ ਡੇ 1 ਤੋਂ ਇਹੀ ਮੋਟਿਵ ਹੈ ਕਿ ਜਿਹੜਾ ਇਨਸਾਨ ਜਾਂ ਕੰਪਨੀ ਜਾਂ ਜਿਹੜੇ ਆਲਰੇਡੀ ਡੈਟ ਦੇ ਵਿੱਚ ਜਾਂ ਕਿਸੇ ਵੀ ਫਾਈਨੈਂਸ਼ੀਅਲ ਕ੍ਰੰਚ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਆਪਾਂ ਕਿੱਦਾਂ ਹੋਰ ਰਿਲੀਫ ਪਹੁੰਚਾ ਸਕੀਏ ਪਹਿਲਾਂ ਸ਼ੁਰੂ 'ਚ ਬਟਨ ਪਾਇਆ ਵਗਾ। ਸੋ ਦੈਟਸ ਵਾਈ ਵੀ ਡੂ ਨਾਟ ਚਾਰਜ ਅ ਸਿੰਗਲ ਪੈਨੀ ਜਿੰਨੇ ਚਿਰ ਤੁਹਾਡਾ ਕਰਜ਼ਾ ਜਿਹੜਾ ਮਾਫ ਨਹੀਂ ਹੋ ਜਾਂਦਾ। ਨਿਰਮਲ ਸਿੰਘ ਮਾਨ ਜੀ, ਜਦੋਂ ਤੁਸੀਂ ਤੁਹਾਡੇ ਕੋਲ ਇਦਾਂ ਦੇ ਜਿਹੜੇ ਕੇਸ ਆਉਂਦੇ ਜਦੋਂ ਡੈਟ ਜ਼ਿਆਦਾ, ਕੀ ਜ਼ਿਆਦਾ ਕ੍ਰੈਡਿਟ ਕਾਰਡ ਤੇ ਡੈਟ ਦਾ ਤੁਸੀਂ ਦੇਖਦੇ ਆ ਜਾਂ ਲੋਨਸ ਜਿਹੜੇ ਆ ਉਹ ਨਹੀਂ ਪੇ ਹੋਏ ਹੁੰਦੇ, ਕਿ ਕਿਹੜੇ ਜ਼ਿਆਦਾ ਮਾਮਲੇ ਤੁਸੀਂ ਦੇਖਦੇ ਆ ਕਿਹਦੇ ਵਿੱਚ ਜ਼ਿਆਦਾ ਜਿਹੜਾ ਲੋਕ ਫਸ ਜਾਂਦੇ ਆ ਕਹਿ ਸਕਦੇ ਆ? ਜੀ ਬਿਲਕੁਲ। ਆਈ ਥਿੰਕ ਪ੍ਰੋਬਲਮ ਕੀ ਹੁੰਦੀ ਹੈ ਰਾਜ ਜੀ, ਦੇਖੋ ਜਿੰਨਾ ਵੀ ਸਿੰਪਲ ਲੌਜਿਕ ਹੈ ਕਿ ਜਿੰਨਾ ਵੀ ਜਿਹੜਾ ਤੁਹਾਡਾ ਡੈਟ ਸਿਕਿਉਰ ਹੈ ਜਿੱਦਾਂ ਘਰ ਦੇ ਨਾਲ ਗੱਡੀ ਦੇ ਨਾਲ ਉਹਦਾ ਇੰਟਰਸਟ ਰੇਟ ਰੀਜ਼ਨੇਬਲ ਹੁੰਦਾ। ਬਿਕੋਜ਼ ਜੇ ਆਪਾਂ ਦੇਖੀਏ ਤੇ 4-5-7% ਦੇ ਵਿੱਚ ਇੰਟਰਸਟ ਰੇਟ ਹੈਗਾ ਜਿਹੜਾ ਘਰਾਂ ਦਾ ਅੱਜ ਦੀ ਡੇਟ ਦੇ ਵਿੱਚ, ਬਿਕੋਜ਼ ਉਹ ਲੋਨ ਹੈ ਜਿਹੜੇ ਕੱਲ ਤੁਸੀਂ ਪੇ ਨਹੀਂ ਕਰਦੇ ਤੇ ਤੁਹਾਡਾ ਘਰ ਜਿਹੜਾ ਉਹ ਬੈਂਕ ਲੈ ਜਾ ਸਕਦਾ। ਦੈਟਸ ਵਾਈ ਜਦੋਂ ਜਿੰਨਾ ਲੋਨ ਸਿਕਿਉਰ ਹੁੰਦਾ ਉਹਨਾਂ ਇੰਟਰਸਟ ਰੇਟ ਘੱਟ ਹੁੰਦਾ। ਕਾਰਾਂ ਦਾ ਥੋੜਾ ਜਿਹਾ ਹੋਰ ਕਈ ਵਾਰ ਜ਼ਿਆਦਾ ਘੱਟ ਹੁੰਦਾ ਬਿਕੋਜ਼ ਐਟਲੀਸਟ ਕਾਰ ਨਾਲ ਸਿਕਿਉਰ ਹੁੰਦਾ। ਪਰ ਸਭ ਤੋਂ ਜ਼ਿਆਦਾ ਇੰਟਰਸਟ ਰੇਟ ਹੁੰਦਾ ਕ੍ਰੈਡਿਟ ਕਾਰਡ ਦਾ ਜਾਂ ਕਿਸੇ ਵੀ ਅਨਸਿਕਿਉਰਡ ਲੋਨ ਦਾ, ਜਿਹਦੇ ਵਿੱਚ 25-30% ਜਿਹੜਾ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਹੁੰਦਾ। ਔਰ ਤੁਸੀਂ ਜੇ ਦੇਖੋ ਆਪਣੀ ਮੰਥਲੀ ਸਟੇਟਮੈਂਟ ਦੇ ਵਿੱਚ ਜਿਹੜੇ ਵੀ ਤੁਸੀਂ ਆਪਣੀ ਮੰਥਲੀ ਸਟੇਟਮੈਂਟ ਔਰ ਕੋਸ਼ਿਸ਼ ਕਰਦੇ ਪਏ ਨੇ ਬੜੇ ਸਾਲਾਂ ਤੋਂ ਪਿੱਛੇ ਕ੍ਰੈਡਿਟ ਕਾਰਡ ਕੰਪਨੀਆਂ ਕਿ ਤੁਹਾਡੀ ਮੰਥਲੀ ਸਟੇਟਮੈਂਟ ਤੁਹਾਨੂੰ ਮੇਲ ਨਾ ਕਰਨੀ ਪਏ, ਤੁਸੀਂ ਇਹਨੂੰ ਖੋਲ ਕੇ ਨਾ ਵੇਖੋ, ਆਨਲਾਈਨ ਰੱਖੀਆਂ ਜਾਣ, ਜਿਹੜੇ ਲੋਕੀ ਜਨਰਲੀ ਇਗਨੋਰ ਕਰ ਦਿੰਦੇ ਨੇ। ਔਰ 25-30-27% ਇੰਟਰਸਟ ਰੇਟ ਵੀ ਪੇ ਕਰਦੇ ਪਏ। ਔਰ ਜੇ ਤੁਸੀਂ ਮਿਨੀਮਮ ਪੇਮੈਂਟ ਪੇ ਕਰਦੇ ਹੋ $10,000 ਨੂੰ ਪੇ ਕਰਦੇ ਕਦੇ 35 ਤੋਂ 40 ਸਾਲ ਕਈ 50 ਸਾਲ ਵੀ ਲੱਗ ਸਕਦੇ ਨੇ। ਔਰ ਜਿੱਥੇ ਤੁਸੀਂ 10,000 ਦੇਣਾ ਸੀ ਤਾਂ ਤੁਸੀਂ $90 ਲੱਖ ਦੇ ਕੇ ਛੁੱਟਦੇ ਹੋ। ਔਰ ਬਜਾਏ ਇਹਦੇ ਤੁਸੀਂ ਸੈਟਲਮੈਂਟ ਕਰਾ ਲਓ ਤੇ ਜਿੱਥੇ ਤੁਸੀਂ 10,000 ਦਾ ਹੋ ਸਕਦਾ ਤੁਹਾਨੂੰ 4,000 ਦੇਣਾ ਪਏ, ਜਿੱਥੇ ਤੁਹਾਨੂੰ 90,000 ਦੇਣਾ ਪਿਆ ਸੀ। ਤੇ ਕਈ ਵਾਰ ਸਾਡੇ ਕਸਟਮਰ ਵੀ ਕਹਿੰਦੇ ਜੀ ਸਾਨੂੰ ਸੈਟਲਮੈਂਟ 'ਚ ਬਹੁਤਾ ਫਾਇਦਾ ਨਹੀਂ ਹੋਇਆ। ਤਾਂ ਮੈਂ ਤਾਂ ਇਹੀ ਕਹਿਣਾ ਕਿ ਤੁਸੀਂ ਇਹ ਦੇਖੋ ਕਿ ਉਹ ਦਾ ਟਾਈਮ ਤੁਸੀਂ ਕਿੰਨਾ ਪੇ ਕਰਨਾ ਸੀ ਤੇ ਹੁਣ ਤੁਸੀਂ ਕਿੰਨਾ ਪੇ ਕੀਤਾ। ਔਰ ਪ੍ਰਾਇਮਰਲੀ ਕਮਿੰਗ ਬੈਕ ਟੂ ਯਰ ਕੁਐਸਚਨ, ਪ੍ਰਾਇਮਰਲੀ ਜਿਹੜਾ ਅਸੀਂ ਰਾਜੀ ਕਰਦੇ ਹਾਂ ਉਹੀ ਕਰਦੇ ਹਾਂ ਅਨਸਿਕਿਉਰਡ ਡੈਟ ਵਿੱਚ ਕਾਰਾਂ ਸੌਰੀ ਕ੍ਰੈਡਿਟ ਕਾਰਡ, ਤੁਹਾਡਾ ਕੋਈ ਮੈਡੀਕਲ ਬਿੱਲ ਹੈ। ਪਿੱਛੇ ਬੜਾ ਵੱਡਾ ਇੱਕ ਹੋਰ ਆਇਆ ਜਿਹੜੇ ਸਾਡੇ ਭਾਈਚਾਰੇ 'ਚ ਕੋਈ ਬਿਜ਼ਨਸ ਬੰਦ ਹੋ ਗਿਆ, ਉਹਨਾਂ ਦਾ ਆਊਟਸਟੈਂਡਿੰਗ ਡੈਟ ਹੀ ਕੋਈ ਲੀਜ਼ ਨਹੀਂ ਹੋਈ, ਮੈਚੁਰ ਤੇ ਗੱਡੀ ਰੀਪੋ ਹੋ ਗਿਆ, ਬਿਜ਼ਨਸ ਬੰਦ ਹੋ ਗਿਆ, ਟਰੱਕ ਰੀਪੋ ਹੋ ਗਏ ਨੇ ਜਾਂ ਟੋਟਲ ਹੋ ਗਏ ਨੇ। ਇਦਾਂ ਦਾ ਕੋਈ ਚੀਜ਼ ਵੀ ਸਿਚੁਏਸ਼ਨ ਹੈਗੀ ਜਿਹਦੇ ਵਿੱਚ ਕੋਈ ਚੀਜ਼ ਦੇ ਨਾਲ ਲੋਨ ਵੱਜਾ ਨਹੀਂ ਹੈਗਾ, ਉਹ ਅਸੀਂ ਸੈਟਲ ਕਰਦੇ। ਨਿਰਮਲ ਜਿਹੜਾ ਡੈਪਟ ਰਿਲੀਫ ਆ ਇਹ ਕ੍ਰੈਡਿਟ ਸਕੋਰ ਨੂੰ ਤੇ ਕ੍ਰੈਡਿਟ ਰਿਪੋਰਟਸ ਨੂੰ ਕਿੰਨਾ ਕੁ ਅਫੈਕਟ ਕਰਦਾ? ਜੀ ਹਰਜੋਤ ਭਾਜੀ ਡੈਫੀਨਿਟਲੀ ਇਫੈਕਟ ਕਰਦਾ। ਜਦੋਂ ਤੱਕ ਤੁਸੀਂ ਪ੍ਰੋਗਰਾਮ ਦੇ ਵਿੱਚ ਹੁੰਦੇ ਆ ਤੁਹਾਡਾ ਇੰਪੈਕਟ ਕਾਫੀ ਨੈਗੇਟਿਵ ਜਾਂਦਾ। ਜਨਰਲੀ ਇੱਕ ਬੜੀ ਵੱਡੀ ਮਿਸਕਨਸੈਪਸ਼ਨ ਹੈ ਕਿ ਕ੍ਰੈਡਿਟ ਸਾਡਾ ਚੰਗਾ ਹੋਣਾ ਚਾਹੀਦਾ। ਮੈਨੂੰ ਮਿਸਕਨਸੈਪਸ਼ਨ ਨਹੀਂ, ਚੰਗੀ ਕਨਸੈਪਸ਼ਨ ਹੈ, ਕ੍ਰੈਡਿਟ ਚੰਗਾ ਹੋਣਾ ਚਾਹੀਦਾ ਬਿਕੋਜ਼ ਕ੍ਰੈਡਿਟ ਦੇ ਬਗੈਰ ਅਸੀਂ ਯੂਜ਼ਲੈਸ ਹੋ ਜਾਂਦੇ। ਪਰ ਕ੍ਰੈਡਿਟ ਦਾ ਹੁੰਦਾ ਕੀ ਹੈ, ਦ ਵੇ ਕ੍ਰੈਡਿਟ ਵਰਕਸ ਕਿ ਸਾਨੂੰ ਜਿੰਨਾ ਵੀ ਤੁਹਾਡੀ ਜਿਹੜੀ ਲੈਣ ਦੇਣ ਹੈ, ਤੁਹਾਡਾ ਵਿਹਾਰ ਹੈ ਔਰ ਤੁਹਾਡੀ ਟੋਟਲ ਓਵਰਆਲ ਤੁਹਾਡੀ ਕਿੰਨੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਕਰਜ਼ਾ ਹੋਰ ਮਿਲਦਾ। ਹੁਣ ਇੱਕ ਬੰਦਾ ਜਿਹਦਾ ਸਕੋਰ ਮੰਨ ਲਓ ਕਿ 800 ਵੀ ਹੈਗਾ ਪਰ ਉਹ 10,000 ਜਾਂ 20,000 ਜਾਂ 50,000 ਦਾ ਕਰਜ਼ਾ ਜਿਹੜਾ ਕ੍ਰੈਡਿਟ ਕਾਰਡ ਦਾ ਪਿਛਲੇ 4-5 ਸਾਲ ਤੋਂ ਮਿਨੀਮਮ ਪੇਮੈਂਟ ਤੇ ਦੇਈ ਜਾ ਰਿਹਾ, ਈਵਨ ਦੋ ਉਹਦਾ ਸਕੋਰ ਪਰਫੈਕਟ ਹੈ ਪਰ ਉਹਨੂੰ ਕਰਜ਼ਾ ਨਹੀਂ ਮਿਲਦਾ ਬਿਕੋਜ਼ ਆਫ ਡੈਟ ਟੂ ਇਨਕਮ ਰੇਸ਼ੀਓ। ਕਿਉਂਕਿ ਡੈਟ ਦਾ ਜਿਹੜਾ ਉਹ ਰੇਸ਼ੀਓ ਬਹੁਤ ਹਾਈ ਹੈ, ਇਨਕਮ ਉਹਨਾਂ ਦੀ ਘੱਟ ਹੈ। ਸੋ ਕ੍ਰੈਡਿਟ ਚੰਗਾ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਕ੍ਰੈਡਿਟ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਕੋਜ਼ ਇਟ ਲੁਕਸ ਗੁੱਡ ਔਨ ਪੇਪਰ, ਪਰ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ। ਪਰ ਇੱਕ ਵਾਰੀ ਜਿਹੜੀ ਡੈਟ ਦੇ ਵਿੱਚ ਪ੍ਰੋਬਲਮ ਇਨਰੋਲ ਕਰ ਲੈਂਦੇ ਤੁਹਾਡਾ ਕ੍ਰੈਡਿਟ ਡੈਫੀਨਿਟਲੀ ਥੱਲੇ ਜਾਂਦਾ। ਬਟ ਬਾਈ ਦ ਟਾਈਮ ਯੂ ਡਨ ਤੁਸੀਂ ਲਾਸਟ ਪੇਮੈਂਟ ਪੇ ਕਰਦੇ ਤੁਹਾਡਾ ਸਕੋਰ ਵਿਦਨ 6 ਮੰਥ ਜਿੱਥੇ ਤੁਹਾਡਾ ਹੈਗਾ ਹੀ ਉੱਥੇ ਜਾਂ ਉਹ ਤੋਂ ਬੈਟਰ ਹੋ ਜਾਂਦਾ। ਸੋ ਯੈਸ ਉਹਦੇ ਉੱਤੇ ਇੰਪੈਕਟ ਪੈਂਦਾ ਪਰ ਲੌਂਗ ਰਨ ਦੇ ਵਿੱਚ ਇਹਦਾ ਫਾਇਦਾ ਹੁੰਦਾ। ਸੋ ਬੈਂਕਰਪਸੀ ਨਾਲੋਂ ਮੱਚ ਬੈਟਰ ਆ ਡੈਪਟ ਰੀਸੈਟਲਮੈਂਟ ਕਰਨਾ। ਜੀ ਬੈਂਕਰਪਸੀ ਜੇ ਆਪਾਂ ਕਹੀਏ ਤਾਂ ਅਗਲੇ 7 ਤੋਂ 10 ਸਾਲ ਵਾਸਤੇ ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਸੁਸਾਈਡ ਆ। ਤੁਸੀਂ ਅਗਲੇ 7 ਤੋਂ 10 ਸਾਲ ਵਾਸਤੇ ਕੁਝ ਨਹੀਂ ਕਰ ਸਕਦੇ। ਜੇ ਕਰ ਸਕਦੇ ਹੋ ਤਾਂ ਬਹੁਤ ਵੱਡਾ, ਤੁਹਾਨੂੰ ਪਤਾ ਕਿ 4 ਸਾਲ ਤੱਕ ਤੁਸੀਂ ਘਰ ਨਹੀਂ ਲੈ ਸਕਦੇ, ਉਹਦੇ ਬਾਅਦ ਲੈ ਸਕਦੇ ਹੋ ਤੇ ਉਹ FHA ਲੋਨ ਨੇ, ਗੱਡੀ ਨਹੀਂ ਲੈ ਸਕਦੇ, ਪੇਮੈਂਟਸ ਜ਼ਿਆਦੀਆਂ ਨੇ, ਬਹੁਤ ਸਾਰੇ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਨੌਕਰੀ ਨਹੀਂ ਮਿਲਦੀ। ਤਾਂ ਫਾਈਨੈਂਸ਼ੀਅਲ ਫਿਆਸਕੋ ਦੇ ਵਿੱਚ ਤਾਂ ਲਾਸਟ ਚੀਜ਼ ਬਚਦੀ ਹੈ ਉਹ ਬੈਂਕਰਪਸੀ ਉਦੋਂ ਕਰਨੀ ਬਣਦੀ ਆ। ਔਰ ਬੈਂਕਰਪਸੀ ਦੇ ਵਿੱਚ ਵੀ ਬੜੇ ਚੈਲੰਜਸ ਨੇ ਚੈਪਟਰ 7, 13, 11 ਕਿ ਤੁਹਾਨੂੰ
ਕਿਹੜੀ ਬੈਂਕਰਪਸੀ, ਉਹਦੇ ਬਾਅਦ ਤੁਹਾਨੂੰ ਕਈ ਵਾਰ ਬੈਂਕਰਪਸੀ ਕੋਡ ਕਹਿੰਦੀ ਕਿ ਆਪਣੇ ਸਾਰੇ ਦੇ ਸਾਰੇ, ਕਈ ਵਾਰ ਕਿ ਮੋਸਟਲੀ ਹੀ ਕਹਿੰਦੀ ਹੈ ਕਿ ਤੁਹਾਡੇ ਜਿੰਨੇ ਵੀ ਐਸੈਟਸ ਹੈਗੇ ਨੇ ਉਹਨੂੰ ਲਿਕੁਇਡੇਟ ਕਰਕੇ ਤੇ ਆਪਣੇ ਕ੍ਰੈਡਿਟਰ ਨੂੰ ਪੇ ਕਰੋ, ਉਹਦੇ ਬਾਅਦ ਜਿਹੜਾ ਡੈਟਰ ਆਉਂਦਾ ਉਹਨੂੰ ਅਸੀਂ ਬੈਂਕਰਪਸੀ ਫਾਈਲ ਕਰਾਂਗੇ। ਸੋ ਜੀ। ਬੜਾ ਚੈਲੰਜਿੰਗ ਹੋ ਗਿਆ, ਬਟ ਇਹਦੇ ਵਿੱਚ ਤੁਸੀਂ ਇੱਕ ਵਾਰੀ ਆਪਣਾ ਡੈਟ ਪੇ ਕਰ ਦਿੰਦੇ ਹੋ ਔਰ ਤੁਹਾਡੇ ਕ੍ਰੈਡਿਟ ਰਿਪੋਰਟ ਤੇ ਵੀ ਨਜ਼ਰ ਆਏਗਾ ਕਿ ਤੁਸੀਂ ਤੁਹਾਡਾ ਡੈਟ ਜਿਹੜਾ ਉਹ ਪੇ ਹੋ ਗਿਆ। 10,000 ਦਾ ਤੁਸੀਂ 2,000 ਦਿੱਤਾ ਹੈ, 10,000 ਦਾ ਤੁਸੀਂ 1,000 ਦਿੱਤਾ ਜਾਂ ਕੁਝ ਨਹੀਂ ਦਿੱਤਾ, ਇਟ ਵਿਲ ਓਨਲੀ ਸੇ ਕਿ paid less than what's owed, ਪਰ ਇਹ ਨਹੀਂ ਕਹਿੰਦਾ ਕਿ ਕਿੰਨਾ ਘੱਟ ਦਿੱਤਾ। ਸੋ ਲੌਂਗ ਰਨ ਦੇ ਵਿੱਚ that will totally eliminate, so of course this is much better option as compared to ਜਿੰਨੇ ਵੀ ਬਾਕੀ ਆਪਸ਼ਨਸ। ਤੇ ਨਿਰਮਲ ਸਿੰਘ ਮਾਨ ਜੀ ਆਪਣਾ ਫੋਨ ਨੰਬਰ ਇੱਕ ਦੋ ਵਾਰੀ ਜਿਹੜਾ ਜ਼ਰੂਰ ਸ਼ੇਅਰ ਕਰ ਦਿਓ, ਸਮਾਂ ਵੀ ਆਪਣਾ ਜੀ ਸਮਾਪਤੀ ਵੱਲ ਨੂੰ ਆ ਜੀ। ਬਿਲਕੁਲ ਬਿਲਕੁਲ ਜੀ, ਸਾਡਾ ਨੰਬਰ ਹੈ ਜਿਹੜਾ ਸਿੰਪਲ ਹੈ 888 888 9914 888 888 9914 ਤੇ ਸਾਡੀ ਵੈਬਸਾਈਟ ਹੈ ura.org OORAA.org। ਇੱਕ ਕੁਐਸਚਨ ਜ਼ਰੂਰ ਮੈਂ ਰਾਜ ਜੀ ਜੀ, ਨਿਰਮਲ ਜੀ ਜ਼ਰੂਰ। ਪੁੱਛਣਾ ਜਾਂਦੇ ਬਹੁਤ ਸਾਰੀਆਂ ਡੈਪਟ ਸੈਟਲਮੈਂਟ ਕੰਪਨੀਆਂ ਹੈਗੀਆਂ, ਜਿਹੜੀ ਤੁਹਾਡੀ ਕੰਪਨੀ ਆ ਜਦੋਂ ਕਿਸੇ ਦੀ ਤੁਸੀਂ ਸੈਟਲਮੈਂਟ ਕਰਾਣੇ ਆ ਉਹਨਾਂ ਤੋਂ ਤੁਸੀਂ ਫੀਸ ਪਹਿਲਾਂ ਚਾਰਜ ਕਰਦੇ ਆ ਜਾਂ ਬਾਅਦ ਦੇ ਵਿੱਚ ਕਰਦੇ ਆ? ਜੀ ਬਿਲਕੁਲ, ਇੱਕ ਪੈਸਾ, ਨਾਟ ਈਵਨ ਅ ਸਿੰਗਲ ਪੈਨੀ ਤੁਹਾਡੇ ਕੋਲ ਅਪਫਰੰਟ ਚਾਰਜ ਨਹੀਂ ਕਰਦੇ ਜਿੰਨਾ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਵੀ ਵਰਕ ਟੋਟਲੀ ਔਨ ਪਰਫਾਰਮੈਂਸ, ਜੇ ਹੀ ਪਰਫਾਰਮ ਕਰਾਂਗੇ ਤੁਹਾਡੇ ਜਿਹੜਾ ਅਸੀਂ ਪ੍ਰੋਮਿਸ ਕੀਤਾ ਉਹਦੇ ਬਾਅਦ ਹੀ, ਔਰ ਇਹ ਵੀ ਨਹੀਂ ਕਿ ਔਰ ਜਿਹੜਾ ਵੀ ਤੁਸੀਂ ਆਪਣੀ ਆਸਾਨ ਕਿਸ਼ਤਾਂ ਬਣਾਉਂਦੇ ਹੋ ਤੁਹਾਡੇ ਜਿਹੜਾ ਵੀ ਕਲਾਇੰਟ ਹੈ ਉਹਨਾਂ ਦੇ ਅਕਾਊਂਟ 'ਚ ਰਹਿੰਦਾ, ਔਰ ਐਵਰੀ ਸਿੰਗਲ ਪੈਨੀ ਦਾ ਹਿਸਾਬ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ ਹੋ। ਔਰ ਉਹਦੇ ਬਾਅਦ ਜੇ ਮੰਨ ਲਓ ਕਿ 4 ਕ੍ਰੈਡਿਟ ਕਾਰਡ ਨੇ ਜਾਂ 6 ਕ੍ਰੈਡਿਟ ਕਾਰਡ ਨੇ, ਇੱਕ ਕ੍ਰੈਡਿਟ ਕਾਰਡ ਪੇ ਕਰਾਂਗੇ, ਉਹਦੀ ਪੇਮੈਂਟ ਜਾਣ ਤੋਂ ਬਾਅਦ ਜਿਹੜਾ ਕ੍ਰੈਡਿਟਰ ਉਹਨੂੰ ਪੇਮੈਂਟ ਜਾਣ ਤੋਂ ਬਾਅਦ ਹੀ ਫੀਸ ਲਾਂਗੇ। ਸੋ ਇੱਕ ਵੀ ਪੈਨੀ ਅਸੀਂ ਕਦੇ ਵੀ ਅਫਰ ਨਹੀਂ ਲੈਂਦੇ ਕਿਸੇ ਵੀ ਤਰੀਕੇ ਨਾਲ ਕਿ ਹਾਂ ਵੀ ਆਹ ਨਾਲ ਸੈਲ ਕਰ ਰਹੇ, ਕੁਛ ਨਹੀਂ, ਸਿੰਪਲ ਸਟੇਟ ਫਾਰਵਰਡ ਕੰਮ ਹੋਣ ਤੋਂ ਬਾਅਦ ਹੀ ਆਪਣੀ ਫੀਸ ਜਿਹੜੀ ਅਸੀਂ ਉਤਾਰ ਕਰਦੇ ਹਾਂ ਜੀ ਬਿਲਕੁਲ। ਤੇ ਬਹੁਤ ਸ਼ੁਕਰੀਆ ਨਿਰਮਲ ਸਿੰਘ ਮਾਨ ਜੀ। ਸੋ ਜੇ ਕਿਸੇ ਨੂੰ ਵੀ ਡੈਟ ਕੰਸੋਲੀਡੇਟ ਕਰਨਾ ਹੈ, ਡੈਟ ਨੂੰ ਲੈ ਕੇ ਜਿੱਦਾਂ ਹਰਜੋਤ ਜੀ ਨੇ ਵੀ ਪੁੱਛਿਆ ਸੀ, ਆਈ ਥਿੰਕ ਸਲਾਹ ਤੁਹਾਨੂੰ ਦੇਣਗੇ ਵਧੀਆ। ਕਿੱਥੇ ਡੈਟ ਸੈਟਲਮੈਂਟ ਵਾਲੀ ਗੱਲ ਆ, ਬੈਂਕਰਪਸੀ ਦੀ ਵੀ, ਜੇ ਜੋ ਵੀ ਤੁਹਾਡੀ ਸਿਚੁਏਸ਼ਨ ਆ ਉਸ ਨੂੰ ਦੇਖ ਕੇ ਤੁਹਾਨੂੰ ਵਧੀਆ ਸਲਾਹ ਦੇਣਗੇ ਵੀ ਕੀ ਤੁਹਾਨੂੰ ਕਰਨ ਦੀ ਲੋੜ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਨਿਰਮਲ ਸਿੰਘ ਮਾਨ ਜੀ ਨਾਲ ਕੰਟੈਕਟ ਕਰੋ, ਊੜਾ ਡੈਟ ਰਿਲੀਫ ਵਾਲੇ 8888889914 ਦੇ ਉੱਤੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਅੱਜ ਦੇ ਪ੍ਰੋਗਰਾਮ ਦੀ ਹੁਣ ਇੱਥੇ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।